ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਮੇਰੇ ਰਾਜਕਨਵੀਰ ਸਿੰਘ ਵੱਲੋਂ ਜੀ ਆਇਆਂ ਨੂੰ। ਅੱਜ ਦੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408272 2500 ਦੇ ਉੱਤੇ। ਇਸੇ ਨਾਲ ਜਸਬੀਰ ਸਿੰਘ ਨਿੱਜਰ ਕਰਦੇ ਨੇ ਸਾਨੂੰ ਸਪਾਂਸਰ ਟ੍ਰੇਸੀ ਤੋਂ, ਐਲਮੰਡ ਬੋਰਡ ਆਫ ਕੈਲੀਫੋਰਨੀਆ। ਇਹਨਾਂ ਦੇ ਦੁਆਰਾ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾਂਦਾ ਹੈ ਤੇ USDA ਦਾ NRCS ਮਹਿਕਮਾ ਉਸ ਦੇ ਦੁਆਰਾ ਇਹ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਮਦਦ ਜਿਹੜੀ ਉਹ ਕੱਲੀ ਜਾ ਰਹੀ ਆ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408272 5200 4082725200 ਦੇ ਨਾਲ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਮਿਲ ਕੇ ਆਪਾਂ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ ਤੇ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਤੋਂ ਆਪਣੇ ਨਾਲ ਜਸਬੀਰ ਸਿੰਘ ਸਿੱਧੂ ਜੀ ਜੁੜੇ ਹੋਏ ਨੇ। ਅੱਜ ਕਾਫੀ ਚਿਰਾਂ ਬਾਅਦ ਜਸਬੀਰ ਜੀ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਆ। ਰੁਝੇਵੇਂ ਬਹੁਤ ਚੱਲ ਰਹੇ ਆ ਖੇਤਾਂ ਦੇ ਵਿੱਚ, ਸੋ ਕੰਮਕਾਜ 'ਚ ਇੱਥੋਂ ਇਹ ਪਤਾ ਲੱਗਦਾ ਵੀ ਕਿਸਾਨ ਬਿਜ਼ੀ ਨੇ। ਸੋ ਕੀ ਰੁਝੇਵੇਂ ਚੱਲ ਰਹੇ ਜਸਬੀਰ ਜੀ? ਇਸੇ ਚੀਜ਼ ਤੋਂ ਹੀ ਆਪਾਂ ਜੇ ਸ਼ੁਰੂ ਕਰ ਲਈਏ ਵੀ ਇੰਨੇ ਬਿਜ਼ੀ ਕਿੱਧਰ ਚੱਲ ਰਹੇ ਆ? ਖੇਤਾਂ ਦੇ ਰੁਝੇਵਿਆਂ ਦੇ ਵਿੱਚ ਜ਼ਿਆਦਾ ਕੰਮ ਜਿਹੜਾ ਟਾਈਮ ਲੰਘ ਰਿਹਾ? ਰਾਜਕਰਨਵੀਰ ਜੀ, ਹਾਂ, ਇਹ ਤਾਂ ਹੈਗਾ ਠੀਕ ਆ ਵੀ ਜਾਣਦੀ ਪਿਛਲੇ 2-3 ਹਫ਼ਤਿਆਂ 'ਚ ਜਿਹੜਾ ਮੇਨ ਹੁਣ ਸਾਰੇ ਕੰਮ ਨਾ ਅਪ੍ਰੈਲ ਤੇ ਮਈ 'ਚ ਹੁੰਦੇ ਆ। ਜੀ। ਫਾਰਮਿੰਗ ਦੇ ਆਪਣੇ ਇੱਕ ਪਾਸੇ ਤਾਂ ਆਲਮੰਡ ਤੋਂ ਸ਼ੁਰੂ ਹੋਏ ਆ, ਮੁੜ ਕੇ ਫਿਰ ਗ੍ਰੇਪਸ ਦਾ ਵੀ ਕੰਮ ਆ ਗਿਆ ਗਾ ਤੇ ਨਾਲ ਹੀ ਪਿਸਟੈਚਿਓਸ ਦਾ। ਇਸ ਵਕਤ ਤਿੰਨਾਂ ਹੀ ਫਸਲਾਂ ਤੇ ਕਾਫੀ ਜਾਣੀ ਦੀ ਚੈਰੀਜ਼ ਵੀ ਆ ਗਈਆਂ ਵੀ ਕਾਫੀ ਕੰਮ ਹੋ ਰਿਹਾ ਗਾ। ਠੀਕ ਹੈ। ਕਿਉਂ ਬਲੂਮ ਹੁੰਦੀ ਆ ਸਭ ਦੀ, ਬਲੂਮ ਦੇ ਨਾਲ ਮੁੜ ਕੇ ਕ੍ਰਾਪ ਸੈੱਟ ਹੁੰਦਾ। ਜੋ ਵੀ ਪਹਿਲਾਂ ਫਸਲ ਫਾਰਮਰ ਸੰਭਾਲ ਜਾਂਦਾ ਉਹਦੀ ਜਾਣੀ ਟਰਨ ਆਊਟ ਚੰਗੀ ਰਹਿੰਦੀ ਆ। ਜਦੋਂ ਤੁਸੀਂ ਸਟਰੋਂਗ ਸਟਾਰਟਿੰਗ ਕਰੋਗੇ, ਤੁਹਾਡਾ ਕ੍ਰਾਪ ਚੰਗਾ ਸੈੱਟ ਹੋਊਗਾ। ਜਿਹੜੇ ਚੀਜ਼ਾਂ ਦੀਆਂ ਡਿਫੀਸ਼ੀਐਂਸੀਜ਼, ਜਿਹੜੇ ਚੀਜ਼ਾਂ ਦੇ ਪੈਸਟੀਸਾਈਡ ਕੋਈ ਕੰਟਰੋਲ ਕਰਨੇ ਹੁੰਦੇ ਆ, ਉਹ ਹੁਣੇ ਹੀ ਕਰੀਦੇ ਆ। ਤੇ ਫਿਰ ਜਦੋਂ ਲੇਟਰ ਉਹਨੂੰ ਕਰਨ ਦੀ ਇੱਕ ਤਾਂ ਕਾਸਟ ਦੁੱਗਣਾ ਹੋ ਜਾਂਦਾ ਤੇ ਨਾਲੇ ਫਿਰ ਉਹਨਾਂ ਦੇ ਯੀਲਡ ਵੀ ਹਿੱਟ ਕਰਦੀ ਆ ਤੇ ਕੁਆਲਿਟੀ ਹੇਠਾਂ ਆ ਜਾਂਦੀ ਆ। ਸੋ ਇਹ ਪਿਛਲੇ 3 ਹਫ਼ਤੇ ਕਾਫੀ ਬਿਜ਼ੀ ਰਹੇ ਹੈਂ ਜੀ। ਕੋਸ਼ਿਸ਼ ਕਰਦੇ ਸੀਗੇ ਵੀ ਪ੍ਰੋਗਰਾਮ ਕਰੀਏ, ਪਰ ਟਾਈਮ ਹੀ ਨਹੀਂ ਸੀ ਲੱਗ ਰਿਹਾ। ਯੀਲਡ ਨੂੰ ਵਧਾਉਣ ਦਾ ਹੀ ਰੌਲਾ ਆ ਸਾਰੇ ਪਾਸੇ ਜਸਵੀਰ ਜੀ, ਸੋ ਉਸੇ ਦੇ ਵਿੱਚ ਹੀ ਲੱਗੇ ਆ ਸਾਰੇ ਜਾਣੇ। ਹੈ ਹਾਂਜੀ, ਦੇਖੋ ਫਾਰਮਰ ਤਾਂ ਦੋਨੇ ਪਾਸੇ, ਜੇ ਜ਼ਿਆਦਾ ਵੱਧ ਜਾਂਦੀ ਹੈ ਤਾਂ ਪ੍ਰਾਈਸ ਘਟ ਜਾਂਦੀ ਆ ਤੇ ਜੇ ਯੀਲਡ ਘਟ ਗਈ ਤਾਂ ਜਾਣੀ ਦੀ ਮੁੜ ਕੇ ਪੈਸੇ ਘੱਟ ਆਉਂਦੇ ਆ, ਫਿਰ ਹੌਸਲਾ ਘਟ ਜਾਂਦਾ ਹੈ। ਹੌਸਲਾ ਘਟ ਜਾਂਦਾ। ਪਰ ਇੰਨਾ ਵੀ ਫਾਰਮਰ ਨੂੰ ਖੁਸ਼ੀ ਮਿਲਦੀ ਆ ਜਦੋਂ ਯੀਲਡ ਚੰਗਾ ਸੋਹਣਾ ਕ੍ਰਾਪ ਹੋਵੇ ਨਾ, ਦੇਖ ਕੇ ਸੋਹਣੇ ਫੁੱਲ ਲੱਗੇ ਹੋਣ, ਵਧੀਆ ਭਰਿਆ ਹੋਵੇ, ਫਲ ਫਰੂਟ ਲੱਗਾ ਹੋਵੇ ਤਾਂ ਚਲੋ ਖੁਸ਼ੀ ਇੱਕ ਹੁੰਦੀ ਹੈ ਵੀ ਹਾਂ ਮਿਹਨਤ ਦਾ ਫਲ ਜਿਹੜਾ ਆਪਾਂ ਨੂੰ ਮਿਹਨਤ ਦਾ ਫਲ ਆਏਗਾ ਹੀ ਆਏਗਾ। ਅੱਛਾ, ਇਸ ਵਾਰ ਜਦੋਂ ਸ਼ੁਰੂਆਤੀ ਦੌਰ ਸੀਗੀ, ਜਦੋਂ ਬਲੂਮ ਦਾ ਸੀਜ਼ਨ ਸੀਗਾ, ਇਸ ਵਾਰ ਜੇ ਆਪਾਂ ਬਦਾਮਾਂ ਤੋਂ ਸ਼ੁਰੂ ਕਰ ਲਈਏ ਥੋੜੀ ਜਿਹੀ ਗੱਲਬਾਤ, ਆਪਾਂ ਸਾਰਿਆਂ ਦੀ ਕਰਦੇ ਹਾਂ ਵਾਰੀ ਸਿਰ। ਉਦੋਂ ਲੱਗਦਾ ਸੀਗਾ ਵੀ ਸ਼ਾਇਦ ਜਿਹੜੀ ਫਸਲ ਆ ਜਾਂ ਜਿਹੜਾ ਨਟ ਸੈੱਟ ਆ ਉਹ ਥੋੜਾ ਜਿਹਾ ਲਾਈਟ ਆ। ਅਜੇ ਵੀ ਉਦਾਂ ਹੀ ਨਜ਼ਰ ਆ ਰਿਹਾ ਜਾਂ ਠੀਕ ਆ, ਐਵਰੇਜ ਦੇ ਬਰਾਬਰ ਉਹਨਾਂ ਕੀ ਲੱਗ ਰਿਹਾ ਹੈ? ਨਹੀਂ ਰਾਜਕੀਰ, ਨਾ ਕ੍ਰਾਪ ਸੈੱਟ ਤਾਂ ਘੱਟ ਆ। ਅੱਛਾ, ਕ੍ਰੌਪ ਸੈੱਟ ਘੱਟ ਆ ਇਸ ਵਾਰ, ਠੀਕ ਆ। ਕਿਉਂ ਉਹਦੇ ਹਿਸਾਬ ਦੇ ਨਾਲ, ਕਿਉਂ ਸਭ ਤੋਂ ਜ਼ਿਆਦਾ ਜਿਹੜੀ ਮੇਨ ਵੈਰਾਈਟੀ ਆਉਂਦੀ ਆ ਉਹ ਨਾਨਪਰੈਲਾ, ਉਹ ਪਹਿਲੀ ਸੀਗੀ, ਉਸ ਤੇ ਹੀ ਬਲੂਮ ਤੇ ਹਿੱਟ ਹੋਈ। ਉਹ ਇਸ ਤਰ੍ਹਾਂ ਵੀ ਜਿੱਥੇ ਤਾਂ ਕਈ ਥਾਵਾਂ ਤੇ ਤਾਂ ਬਹੁਤ ਜ਼ਿਆਦਾ ਹਿੱਟ ਕਰ ਗਈ ਆ, ਬਦਾਮ ਦੇਖਣ ਨੂੰ ਨਹੀਂ ਮਿਲਦੇ। ਕਈਆਂ ਤੇ ਜਮਾ ਹੀ ਨਹੀਂ ਕੀਤਾ, ਉਹਨਾਂ ਦੇ ਯੀਲਡ ਵੀ ਥੋੜੀ ਜਿਹੀ ਜ਼ਿਆਦਾ ਗਈ। ਸੋ ਇਹ ਡਿਪੈਂਡ ਕਰਦਾ ਏਰੀਆ ਟੂ ਏਰੀਆ ਤੇ ਫੀਲਡ ਟੂ, ਹਰ ਇੱਕ ਖੇਤ ਦਾ ਅੱਡੋ ਅੱਡ ਹੈਗਾ ਗਾ। ਠੀਕ ਹੈ ਨਾ, ਪਰ ਡੈਫੀਨਿਟਲੀ ਜਿਹੜੇ ਇਫੈਕਟ ਦਿਸ ਰਹੇ ਆ ਉਹ ਹੈਗੇ ਆ ਜਿਹੜੇ ਪਿਛਲੇ ਸਾਲ ਦੇ ਆਪਣੇ ਕਲਾਈਮੇਟ ਦੇ ਹੀਟ ਦੇ ਆ ਰਹੇ ਰੌਲੇ ਸੀਗੇ। ਉਹ 30 ਦਿਨ ਰਹੀ, ਉਹਦੇ ਨਾਲ ਹਾਲ ਤਾਈਂ ਇਉਂ ਵੀ ਜਾਣ ਦੀ ਕੋਈ ਖਾਸ ਸਟੱਡੀ ਨਹੀਂ ਹੋਏਗੀ ਕਿ ਜਿਹੜੇ ਸਾਡੇ ਇਹ ਕ੍ਰਾਪਸ ਆ, ਇਹਨਾਂ ਦੇ ਰੂਟ ਸਿਸਟਮ ਆ, ਇਹ ਕਿੰਨੀ ਕੁ ਹੀਟ ਝੱਲ ਸਕਦੇ ਆ ਓਵਰ ਪੀਰੀਅਡ ਆਫ ਟਾਈਮ ਤੇ ਉਹਨਾਂ ਦੇ ਇਫੈਕਟ ਕੀ ਆ। ਮੋਸਟਲੀ ਜਿਹੜੀਆਂ ਸਟੱਡੀਜ਼ ਹੋਈਆਂ ਉਹ ਕੋਰਨਰ ਕੇਸਿਸ ਦੇਖਦੇ ਆ ਥੋੜੇ ਟਾਈਮ ਲਈ,
ਪਰ ਜਦੋਂ ਖੇਤ 'ਚ ਜਾਈਦਾ ਉਦੋਂ ਵੇਰੀਏਸ਼ਨਸ ਬਹੁਤ ਹੁੰਦੀਆਂ। ਉਹ ਹੂੰ, ਜਿੰਨੀ ਕੁ ਯੂਨੀਵਰਸਿਟੀਆਂ ਦੀ ਰਿਸਰਚ ਕੀਤੀ ਆ, ਉਹ ਕੰਟਰੋਲ ਤੇ ਕੀਤੀ ਵੀ ਆ, ਉਹਦੇ 'ਚ ਜਿਹੜੇ ਇਨਪੁਟ ਪੈਰਾਮੀਟਰਸ ਆ, ਉਹ ਲਿਮਿਟਿਡ ਹੁੰਦੇ ਆ। ਹੂੰ, 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 ਜਦੋਂ ਖੇਤਾਂ 'ਚ ਜਾਂਦੇ ਆ, ਉਦੋਂ ਤੁਹਾਡੇ 100 ਗੁਣਾ ਜ਼ਿਆਦਾ ਪੈਰਾਮੀਟਰਸ ਹੋ ਜਾਂਦੇ ਆ। ਉਹਨਾਂ ਤੇ ਮੁੜ ਕੇ ਫਿਰ ਤੁਹਾਨੂੰ ਟਰੂ ਇਫੈਕਟਸ ਮਿਲਦੇ ਆ ਵੀ ਕਿਹੜੇ-ਕਿਹੜੇ ਇਹਨਾਂ ਦੇ ਕੋਰਨਰ ਕੇਸਿਸ ਕੀ ਆ ਤੇ ਉਹਨਾਂ ਦੇ ਜਿਹੜੇ ਰਿਜ਼ਲਟ ਆ ਉਹ ਕੀ ਆ। ਪਰ ਹੁਣ ਇੰਨੀ ਚੰਗੀ ਚੀਜ਼ ਆ ਕਿ ਇਹ ਆਪਾਂ ਜਿਹੜਾ ਆਲਮੰਡ ਬੋਰਡ ਦਾ ਟੈਕਨੀਕਲ ਟੀਮ ਆ, ਉਹਨਾਂ ਤੇ ਵੀ ਇਸ਼ੂ ਲਿਆਂਦਾ ਸੀ। ਪਿਛਲੇ ਵੀਕ ਉਹਨਾਂ 'ਚ ਡਿਸਕਸ਼ਨ ਹੋਈ, ਹੋਰ ਵੀ ਕੰਮ ਠੀਕ ਹੈ। ਹੋਊਗਾ ਵੀ ਆਪਾਂ ਡਿਫਾਈਨ ਕਰੀਏ ਵੀ ਜਿਹੜੇ ਸਾਡੇ ਰੂਟ ਸਿਸਟਮ ਆ, ਸਾਨੂੰ ਇਉਂ ਕੋਈ ਪਤਾ ਨਹੀਂ ਕਿ ਰੂਟ ਸਿਸਟਮ ਆਏ ਕਿੱਥੋਂ ਆ, ਇੱਥੇ ਨੇਟਿਵ ਆ ਕੈਲੀਫੋਰਨੀਆ ਦੇ ਹੂੰ, ਤੇ ਬਹੁਤ ਚਿਰ ਸੋਹਣੇ ਰਿਜ਼ਲਟ ਦਿੰਦੇ ਰਹੇ ਆ। ਪਰ ਇਹਦਾ ਮਤਲਬ ਇਉਂ ਨਹੀਂ ਵੀ ਗਾਹਾਂ ਇਹਨਾਂ ਦੇ ਕੋਈ ਜਾਣੀ ਦੀ ਕਮਜ਼ੋਰੀਆਂ, ਇਹਨਾਂ ਦੇ ਡਿਫੀਸ਼ੀਐਂਸੀਜ਼ ਹੈ ਨਹੀਂ ਗੀਆਂ। ਹਾਂ, 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 ਠੀਕ ਹੈ। ਉਹ ਹੁਣ ਜਦੋਂ ਹੂੰ, ਕਲਾਈਮੇਟ ਚੇਂਜ ਹੁੰਦਾ, ਉਹ ਮੂਹਰੇ ਆ ਰਹੀਆਂ, ਉਹਨਾਂ ਨੂੰ ਕਿੱਦਾਂ ਡੀਲ ਕਰਨਾ, ਉਹ ਤੇ ਕਾਫੀ ਕੰਮ ਹੋਣਾ ਚਾਹੀਦਾ ਵੀ ਹੈ ਤੇ ਹੁਣ ਸ਼ੁਰੂ ਵੀ ਹੋ ਰਿਹਾ ਗਾ। ਠੀਕ। ਅੱਛਾ, ਤੇ ਇਸ ਮੌਕੇ ਖੇਤਾਂ ਦੇ ਰੁਝੇਵੇਂ ਜਿਹੜੇ ਉਹ ਕੀ ਚੱਲ ਰਹੇ ਆ? ਸਪਰੇਆਂ ਦਾ ਦੌਰ ਚੱਲ ਰਿਹਾ ਆ? ਕੀ ਜਿਹੜਾ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ? ਕਿਉਂਕਿ ਹੁਣ ਜਿੱਦਾਂ ਤੁਸੀਂ ਕਿਹਾ ਵੀ ਕ੍ਰੌਪ ਸੈੱਟ ਵੀ ਜਿਹੜੀ ਹੋ ਰਹੀ ਆ ਬਦਾਮਾਂ ਦੇ ਮਾਮਲੇ ਦੇ ਵਿੱਚ, ਈਵਨ ਸੌਗੀ ਦੇ ਮਾਮਲੇ ਦੇ ਵਿੱਚ ਵੀ ਆਪਾਂ ਦੇਖ ਰਹੇ ਵੀ ਗੁੱਛੇ ਜਿਹੜੇ ਆ ਉਹ ਬਣਨੇ ਜਿਹੜੇ ਉਹ ਸ਼ੁਰੂ ਹੋ ਰਹੇ ਆ। ਸੋ ਦੋਨਾਂ ਫਸਲਾਂ ਦੇ ਲਈ ਇਸ ਟਾਈਮ ਕੀ ਖੇਤਾਂ ਦੇ ਰੁਝੇਵੇਂ ਆ? ਸਪਰੇਆਂ ਦਾ ਦੌਰ ਚੱਲ ਰਿਹਾ ਹੈ? ਜੇ ਸਪਰੇਆਂ ਦਾ ਹੈ ਤੇ ਕਿਹੜੇ ਆ? ਪੈਸਟੀਸਾਈਡ ਆ, ਇਨਸੈਕਟੀਸਾਈਡ ਆ, ਸਲਫਰ ਆ, ਜ਼ਿੰਕ ਆ, ਕਿਹੜੀ ਸਪਰੇਅ ਦਾ ਜਿਹੜਾ ਕੰਮ ਚੱਲ ਰਿਹਾ ਇਸ ਟਾਈਮ? ਹਾਂ, ਜਦੋਂ ਤਾਂ ਬਦਾਮਾਂ ਦੀ ਆਪਾਂ ਗੱਲ ਕਰਦੇ ਹਾਂ, ਹੂੰ, ਹਾਲ ਤੱਕ ਤਾਂ ਬਲੂਮ ਤੋਂ ਕ੍ਰਾਪ ਸੈਟ ਹੀ ਆ ਵੀ ਉਹਦੇ ਵਿੱਚ ਫੰਗਸਾਈਡਸ ਬਹੁਤ ਆਉਂਦੀਆਂ। ਓਕੇ, ਠੀਕ ਆ। ਹਨਾ, ਜਿਹੜੀਆਂ ਜਾਂਦੀ ਅਰਲੀ ਬਿਮਾਰੀਆਂ ਲੱਗਦੀਆਂ ਮੀਂਹ ਪੈਣ ਦੇ ਨਾਲ, ਮੋਇਸਚਰ ਦੇ ਨਾਲ, ਘੱਟ ਟੈਂਪਰੇਚਰ ਦੇ ਨਾਲ ਉਹ ਫੰਗਸਾਈਡ ਦੀਆਂ ਸਪਰੇਆਂ ਹੁੰਦੀਆਂ ਹੂੰ, ਹੂੰ, ਤੇ ਉਹ ਤਕਰੀਬਨ ਮੁੱਕ ਚੁੱਕੀਆਂ। ਹੁਣ ਅਸੀਂ ਸ਼ਿਫਟ ਕਰ ਗਏ ਆ ਵੀ ਕਰਾਪ ਤਾਂ ਜੋ ਸੈੱਟ ਹੋਣਾ ਸੀ, ਹੋ ਗਿਆ ਵੀ ਹੁਣ ਜਿਹੜੇ ਇਨਸੈਕਟ ਆ, ਹੂੰ, ਹੂੰ, ਉਹਨਾਂ ਹੂੰ, ਨੂੰ ਕਿੱਦਾਂ ਪ੍ਰੋਟੈਕਸ਼ਨ ਕਰੀਏ, ਓਕੇ, ਠੀਕ ਹਨਾ? ਆ। ਤੇ ਉਹ ਜਿਹੜੀ ਪਹਿਲੀ ਕਈ ਲੋਕਾਂ ਦੇ ਜਿਹੜੇ ਹੁਣ ਖੇਤਾਂ 'ਚ ਇਫੈਕਟ ਦਿਸ ਰਹੇ ਆ। ਓਕੇ, ਠੀਕ ਹੈ। ਕਿਉਂ ਮੀਂਹ ਪੈਂਦਾ ਕਰਕੇ ਜਦੋਂ ਤੁਸੀਂ ਨਿਊਟ੍ਰੀਐਂਟ ਲੈਵਲਸ ਹਮੇਸ਼ਾ ਹੀ ਲੋ ਹੁੰਦੇ ਆ ਹੂੰ, ਬੂਟਿਆਂ ਹੂੰ, ਦੇ। ਹੂੰ, ਹੂੰ, ਸਿਆਲਾਂ ਦੇ ਵਿੱਚ ਰੂਟ ਸਿਸਟਮ ਉਹਨਾਂ ਐਕਟਿਵ ਨਹੀਂ ਹੁੰਦਾ ਚੱਕਣ ਦੇ ਲਈ ਹੂੰ, 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 ਤੇ ਜਿਹੜੇ ਤਾਂ ਫਾਰਮਰਸ ਫੋਲੀਅਰ ਲਈ ਯੂਜ਼ ਕਰਦੇ ਆ ਨਿਊਟ੍ਰੀਐਂਟ ਪਾਉਂਦੇ ਆ। ਹੂੰ, 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 ਇੱਕ ਨਹੀਂ ਉਹ ਕਈ ਕੰਬੀਨੇਸ਼ਨਸ ਪਾਉਣੇ ਪੈਂਦੇ ਆ। ਠੀਕ ਹੈ। ਵੀ ਕਿਹਾ ਵੀ ਜ਼ਿੰਕ ਵੀ ਆ, ਬੋਰਾਨ ਵੀ ਆ, ਮੌਲੀ ਵੀ ਆ। ਉਹਦੇ ਵਿੱਚ ਕਈ ਚੀਜ਼ਾਂ ਪਾ ਕੇ ਮਿਕਸਚਰ ਕਰਕੇ ਤੇ ਮੇਕਿੰਗ ਸ਼ੋਰ ਕਿ ਜਿਹੜਾ ਤੁਹਾਡਾ ਬਲੂਮ ਆ, ਜਿਹੜਾ ਤੁਹਾਡਾ ਉਹ ਫੁੱਲ ਆਇਆ ਗਾ, ਉਹਦੀ ਲਾਈਫ ਸਪੈਨ ਵਧਾਈ ਜਾਵੇ। ਹੂੰ, 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 ਹੈ ਠੀਕ ਹੈ। ਨਾ? ਤੇ ਫਿਰ ਆਉਂਦਾ ਹੁਣ ਕਈ ਚੀਜ਼ਾਂ ਦੇ ਇਫੈਕਟ ਦੇਖ ਰਹੇ ਆ, ਉਹ ਜਿਨ੍ਹਾਂ ਨੇ ਨਹੀਂ ਕੀਤਾ ਫਿਰ ਉਹ ਬਿਮਾਰੀਆਂ ਲੱਗਦੀਆਂ, ਬਿਮਾਰੀਆਂ ਨਾਲ ਉਹ ਬਦਾਮ ਡਿੱਗਣੇ ਸ਼ੁਰੂ ਹੋ ਜਾਂਦੇ ਆ। ਓਕੇ, ਠੀਕ ਤੇ ਆ। ਕਈ ਬਦਾਮ ਜਿਹੜੇ ਪਿਛਲੇ ਸਾਲ ਤੋਂ ਫੁੱਲ ਬਣ ਗਿਆ ਸੀ, ਜਿਹੜੇ ਉਹਦੇ ਟਿਊਬਸ ਆ ਜਿੱਥੋਂ ਨਟਸ ਬਣਦੇ ਆ ਪੋਲੀਨੇਟ ਹੋ ਕੇ, ਪੋਲੀਨੇਸ਼ਨ ਟਿਊਬਸ, ਉਹ ਕਈ ਵੀਕ ਹੁੰਦੀਆਂ, ਕਈ ਜਾਣਦੀ ਉਹ ਠੀਕ ਨਹੀਂ ਹੁੰਦੀਆਂ, ਉਹ ਪੋਲੀਨੇਟ ਪ੍ਰੋਪਰਲੀ ਨਹੀਂ ਹੁੰਦੀਆਂ, ਨਟ ਛੋਟਾ ਜਿਹਾ ਬਣ ਜਾਂਦਾ, ਫਿਰ ਹੂੰ, ਉਹ ਹੂੰ, ਜੀ ਹੁਣ ਇਸ ਵਕਤ ਉਹਨਾਂ ਨੂੰ ਅਬੋਰਟ ਕਰ ਰਿਹਾ ਗਾ। ਅੱਛਾ, ਠੀਕ ਹਨਾ? ਆ। ਹੁਣ ਕਈ ਖੇਤਾਂ 'ਚ ਜਾਵਾਂਗੇ ਬਦਾਮ ਬਹੁਤ ਡਿੱਗੇ ਹੋਣਗੇ, ਉਹਨਾਂ ਦੇ 2 ਕਾਰਨ ਆ, ਇੱਕ ਤਾਂ ਵੀ ਪੋਲੀਨੇਸ਼ਨ ਜਿਹੜੀ ਉਹ ਹੋਈ ਸੀ, ਚਾਹੇ ਤਾਂ ਉਹ ਪੋਲੀਨੇਸ਼ਨ ਟਿਊਬ ਦੇ ਵਿੱਚ ਪੂਰੀ ਉਹ ਡਿਵੈਲਪ ਨਹੀਂ ਸੀ ਹੋਈ, ਉਹ ਹੂੰ, ਚੀਜ਼ ਹੈ ਨਹੀਂ ਸੀ ਤੇ ਚਾਹੇ ਫਿਰ ਨਿਊਟ੍ਰੀਐਂਟ ਦੀ ਡਿਫੀਸ਼ੀਐਂਸੀ ਇੰਨੀ ਆ ਗਈ ਆ ਕਿ ਟਰੀ ਨੇ ਸੋਚਿਆ ਮੈਂ ਇਹ ਕਰਾਪ ਕਵਰ ਨਹੀਂ ਕਰ ਸਕਦਾ, ਉਹਨੇ ਡਰੌਪ ਕਰਤੇ। ਹੂੰ, 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 ਹਨਾ? ਤੇ ਹੁਣ ਕਈ ਤਾਂ ਵੀਰਾਂ ਨੇ ਸਪਰੇਅ ਹਾਲ ਤੱਕ ਜਾਣੀ ਦੀ 3-4 ਕਰਤੀਆਂ, ਕਈਆਂ ਨੇ ਇੱਕੋ ਹੀ ਕੀਤੀ ਆ ਤੇ ਕਈ ਹਲੇ ਸ਼ੁਰੂ ਹੀ ਹੁੰਦੇ ਆ। ਫਿਰ ਉਹਨਾਂ ਦੇ ਰਿਜ਼ਲਟ ਉਹ ਉਸ ਹਿਸਾਬ ਨਾਲ ਆ ਰਹੇ ਆ। ਵੇਰੀਏਸ਼ਨ ਉਦਾਂ ਹੀ ਆ ਰਹੀ ਆ। ਵੇਰੀਏਸ਼ਨ ਕਿਉਂ ਟੈਂਪਰੇਚਰ ਡਾਊਨ ਹੁੰਦਾ ਕਰਕੇ ਤਾਂ ਪੱਤੇ ਹਰੇ ਲੱਗਦੇ ਆ। ਹਾਂਜੀ, ਹਾਂ, 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 ਹਰਿਆਲਵੀ ਦਿਸਦੀ ਆ, ਪਰ ਇਹਦਾ ਮਤਲਬ ਇਉਂ ਨਹੀਂ ਵੀ ਟਰੀ ਤੋਂ ਜਿਹੜੀ ਨਿਊਟ੍ਰੀਸ਼ਨ ਚਾਹੀਦੀ ਆ ਉਹਦੇ ਕੋਲੇ ਪੂਰੀ ਆ। ਓਕੇ, ਠੀਕ ਆ। ਹਨਾ? ਫਿਰ ਜਦੋਂ ਉਹ ਸਵਿਚ ਕਰਦੀ ਆ, ਉਹ ਇੱਕਦਮ ਸਵਿਚ ਕਰ ਜਾਂਦੀ ਆ, ਉਦੋਂ ਹੀ ਪਤਾ ਲੱਗਦਾ ਵੀ ਪੱਤੇ ਵੀ ਯੈਲੋ ਹੋਣੇ ਸ਼ੁਰੂ ਹੋ ਗਏ ਆ ਤੇ ਖਰਾਬ ਵੀ ਡਿੱਗ ਰਿਹਾ ਗਾ। ਹੂੰ, ਤੇ ਉਹਦੇ ਇਹ
ਇਹ ਫਿਰ ਕਿਹੜੇ ਨਿਊਟ੍ਰੀਐਂਟ ਦੀ ਘਾਟ ਹੁੰਦੀ ਹੈ ਇੱਥੋਂ ਇਹ ਪਤਾ ਲੱਗਦਾ? ਜ਼ਿਆਦਾਤਰ ਨਾਈਟ੍ਰੋਜਨ ਦੀ ਹੁੰਦੀ ਹੈ? ਨਹੀਂ, ਉਹ ਸਾਰਿਆਂ ਦੀ ਹੁੰਦੀ ਆ, ਕਈ ਜ਼ਿੰਕ ਜਾਣੀ ਦੀ ਕੰਬੀਨੇਸ਼ਨ, ਜਿਹੜੇ ਆਪਾਂ 16 ਮਾਈਕਰੋ ਨਿਊਟ੍ਰੀਐਂਟ ਵੀ ਤੇ ਜਿਹੜੇ ਮੇਨ ਵੀ ਆ, ਉਹ ਸਾਰਿਆਂ ਦਾ 16 ਦਾ ਗਿਣ ਕੇ ਉਹ ਚੋਂ ਜੇ 1-2 ਦੀ ਡਿਫੀਸ਼ੀਐਂਸੀ ਹੋ ਜੇ, ਉਹ ਡਿੱਗਣੇ ਸ਼ੁਰੂ ਹੋ ਜਾਂਦੇ ਆ। ਹਨਾ, ਠੀਕ ਆ। ਜਿਹੜੀ ਬੈਲੈਂਸ ਗੇਮ ਆ ਨਾ, ਉਹ ਤੁਹਾਨੂੰ ਪ੍ਰੋਪਰਲੀ ਜ਼ਿਆਦਾ ਵੀ ਨਹੀਂ ਪਾ ਸਕਦੇ। ਹਾਂ, 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 ਹਾਂ। ਫਿਰ ਜ਼ਿਆਦਾ ਹੋ ਜਾਂਦਾ, ਉਹਦੇ ਨਾਲ ਵੀ ਪ੍ਰੋਬਲਮਸ ਆਉਂਦੀਆਂ, ਜੇ ਘੱਟ ਪਾਓਗੇ ਤਾਂ ਵੀ ਆ। ਹਨਾ, ਠੀਕ ਉਹ ਆ। ਬਈ ਜਾਣਦੀ ਉਹਨਾਂ ਨੂੰ ਜਿੱਦਾਂ ਬੇਬੀ ਸਿਟ ਆ, ਉਹਨਾਂ ਦੀ ਜਿਹੜੀ ਨਿਆਣਿਆਂ ਦੀ ਆਪਣੇ ਫੀਡ ਆ, ਦਿਨ ਦੇ ਵਿੱਚ ਦੀ 5-7 ਵਾਰੀ ਕਰਨੀ ਪੈਂਦੀ ਆ। ਤੇ ਠੀਕ ਆ। ਉਹਦੇ ਹਿਸਾਬ ਦੇ ਨਾਲ ਵੀ ਫਿਰ ਇਹ ਸਾਰਾ ਸਿਸਟਮ ਚੱਲਦਾ ਗਾ। ਤੇ ਮੋਸਟਲੀ ਜਿਹੜੇ ਤਾਂ ਬਿਗ ਕਾਰਪੋਰੇਸ਼ਨਸ ਆ, ਉਹਨਾਂ ਦੇ ਤਾਂ ਡਾਇਲ ਇਨ ਕੀਤੇ ਹੋਏ ਆ। ਉਹਨਾਂ ਦਾ ਪੱਕਾ ਸੈੱਟ ਆ ਸਿਸਟਮ, ਹਾਂ? ਨਹੀਂ, ਉਹਨਾਂ ਦੇ ਪੱਕੇ ਸਿਸਟਮ ਆ, ਕਿਉਂ ਉਹ 3 ਇਅਰ ਸਟੱਡੀ ਕਰਦੇ ਆ, ਫਿਰ ਹੂੰ, ਉਹ ਚੀਜ਼ਾਂ ਨੂੰ ਇਨੇਬਲ ਕਰਦੇ ਆ, ਹਨਾ। ਹੂੰ, ਹੂੰ, ਤੇ ਹੂੰ, ਹੂੰ। ਜਿਹੜਾ ਆਮ ਫਾਰਮਰ ਆ, ਉਹਨਾਂ ਦੇ ਇਹ ਇਸ਼ੂਜ਼ ਆਉਂਦੇ ਆ, ਤੇ ਬਾਕੀ ਫਿਰ ਰੂਟ ਇਸ਼ੂਜ਼ ਵੀ ਬਹੁਤ ਜ਼ਿਆਦਾ ਆ ਗਿਆ ਇਸ ਵਕਤ। ਓਕੇ, ਠੀਕ ਆ। ਜਿਹੜੇ ਰੂਟ ਇਸ਼ੂਜ਼ ਆ ਰਹੇ ਆ ਨਾ, ਹੁਣ ਕਈ ਆਲਰੇਡੀ ਦਿਸਣਾ ਸ਼ੁਰੂ ਹੋ ਗਿਆ ਗਾ ਕਿ ਮਾੜਾ ਜਿਹਾ ਟੈਂਪਰੇਚਰ ਵਧਿਆ, ਪੱਤੇ ਡਿੱਗਣੇ ਸ਼ੁਰੂ ਹੋ ਗਏ ਯੈਲੋ ਹੋ ਕੇ। ਹਾਂ, ਹਾਂ, ਹਾਂ। ਉੱਥੇ ਪਾਣੀ ਦੀ ਸਟ੍ਰੈਸ ਆਈ। ਸੋ ਪਾਣੀ ਘੱਟ ਆ। ਪਾਣੀ ਘੱਟ ਆ, ਉਹਨਾਂ ਨੂੰ ਪਾਣੀ ਹੋਰ ਚਾਹੀਦਾ, ਚਾਹੇ ਪਾਣੀ ਜੜ੍ਹਾਂ ਨੂੰ ਜਾਂਦਾ ਨਹੀਂ। ਓਕੇ, ਉਹ ਠੀਕ ਉਹ ਆ। ਉਹ ਉਹ ਦੋਨੇ ਚੀਜ਼ ਆ, ਕਈਆਂ ਦੇ ਪਡਲਿੰਗ ਹੋ ਰਹੀ ਆ, ਉਹ ਕਹਿੰਦੇ ਤਾਂ ਵੀ ਡਿੱਗ ਰਹੇ ਆ, ਫਿਰ ਉਹਨਾਂ ਦੇ ਉਹ ਪਾਣੀ ਜਾ ਨਹੀਂ ਰਿਹਾ, ਉਹਨਾਂ ਦੇ ਜਿਹੜੇ ਸੋਲੂਸ਼ਨ ਆ ਦੋਨਾਂ ਦੇ ਅੱਡੋ ਅੱਡ ਆ। ਠੀਕ ਆ। ਜਾਣੀ ਵੀ ਤੁਸੀਂ ਗਰਾਊਂਡ ਨੂੰ ਲੂਜ਼ ਕਿੱਦਾਂ ਕਰਨਾ, ਜਿਹੜੀ ਗਰਾਊਂਡ 'ਚ ਪਾਣੀ ਖੜਦਾ ਹੇਠਾਂ ਨਹੀਂ ਜਾਂਦਾ, ਉੱਥੇ ਜਿਹੜੀ ਆਕਸੀਜਨ ਲੈਵਲ ਆ, ਉਹ ਵੀ ਬਹੁਤ ਲੋ ਆ। ਓਕੇ, ਠੀਕ ਹੈ। ਹਨਾ, ਜਿੱਥੇ ਪਾਣੀ ਜ਼ਿਆਦਾ ਤਾਂ ਵੀ ਉਹ ਡੁੱਬਦੇ ਆ, ਤੇ ਜਿੱਥੇ ਪਾਣੀ ਘੱਟ ਆ ਤੇ ਉਹ ਵੀ ਮਤਲਬ ਦੋਨੋਂ ਪਾਸੇ ਹੀ ਖਰਾਬੀ ਆ, ਹਾਂ, ਆਬਵੀਅਸ। ਉਹ ਜਿਹੜੇ ਸਾਰੇ ਬੈਲੈਂਸ ਗੇਮ ਉਹ ਕਰਨੀ, ਕਿ ਜਿੱਦਾਂ ਹੁਣ ਆਪਣੇ ਕਲਾਈਮੇਟ ਚੇਂਜ ਹੋਇਆ ਨਾ, ਇਹ ਕਲਾਈਮੇਟ ਚੇਂਜ ਦੇ ਨਾਲ ਇਹ ਚੈਲੰਜਸ ਆ ਗਏ ਆ। ਠੀਕ ਆ। ਹਨਾ, ਤੇ ਓਕੇ, ਉਹ ਇਫੈਕਟਸ ਆ ਰਹੇ ਆ, ਤੇ ਡਿਫਰੈਂਟ ਰੂਟ ਸਿਸਟਮ ਤੇ ਡਿਫਰੈਂਟ ਚੀਜ਼ਾਂ ਦਿਸਦੀਆਂ ਗਈਆਂ। ਠੀਕ ਆ। ਹਨਾ, ਓਕੇ। ਹੁਣ ਇਸ ਵਕਤ ਸਪਰੇਅ ਹੋ ਰਹੀ ਆ, ਜਿਹੜੀ ਇਨਸੈਕਟੀਸਾਈਡ ਆ, ਇੱਕ ਹਾਂ, ਆਪਣੇ ਲੀਫ ਫੁੱਟਡ ਬੱਗ ਕਿਹਾ ਜਾਂਦਾ, ਸਟਿੰਕ ਬੱਗ ਵੀ ਉਹਨੂੰ ਨਾਂ ਕਹਿ ਦਿੰਦੇ ਆ, ਕਿ ਜਦੋਂ ਵੱਡਾ ਜਿਹਾ ਹੀ ਹੁੰਦਾ ਆ ਕਾਫੀ, ਉਹ ਬਹੁਤ ਪੈਂਦਾ ਆ। ਹੂੰ। ਉਹ ਤਾਂ ਹੇੜਾਂ ਦੀਆਂ ਹੇੜਾਂ ਜਾਂਦੀਆਂ, ਹੁਣ ਕਈ ਵਾਰੀ ਆਪਣੇ ਸਿਲਮੇ ਤੋਂ ਲੈ ਕੇ ਸੈਂਗਰ ਤੱਕ ਜਿੰਨਾ ਉਹਨੇ ਇਫੈਕਟ ਕੀਤਾ, ਹੂੰ, ਉਹ ਹੂੰ। ਆਲਮੋਸਟ 3 ਵੀਕਸ ਅਰਲੀ ਆ ਗਿਆ। ਕਈ ਅੱਛਾ, ਖੇਤਾਂ ਦੇ ਵਿੱਚ 20 ਤੋਂ 25% ਕਰਾਪ ਸਿੱਟਤਾ ਉਹਨੇ। ਤੇ ਇਹਦਾ ਬਚਾਅ ਵਿੱਚ ਕਿੱਦਾਂ ਬਚਾਅ ਕਰਨਾ ਇਹਦਾ? ਇਹਨਾਂ ਦੇ ਬਚਾਅ ਹੈਗੀ ਆ, ਸਪਰੇਅ ਹੈਗੀ ਆ, ਇਹਨਾਂ ਦੇ ਲੈਮਡਾਸਾਈ ਕਹਿੰਦੇ ਆ, ਹਨਾ। ਅੱਛਾ, ਉਹ ਪਾਈ ਜਾਂਦੇ ਆ, ਪਰ ਉਹਦਾ ਜਾਣੀ ਦੀ ਤੁਸੀਂ ਟਾਈਮਿੰਗ ਕਰਦੇ ਆ ਵੀ ਕਦੋਂ ਕਾਉਣਗੇ, ਉਹਨਾਂ ਦੇ 2-3 ਫਲਾਈਟਸ ਆਉਂਦੀਆਂ। ਕਿਹੜੇ ਲਾਈਫ ਸਾਈਕਲ ਦੇ ਕਿਹੜੇ ਹਿੱਸੇ 'ਚ ਪਾਣੀ ਚਾਹੀਦੀ ਆ? ਉਹਦੇ ਲਾਰਵੀ ਤੇ ਪੈਂਦੀ ਆ, ਜਾਂ ਐਗ ਦੇ ਟਾਈਮ ਹੁੰਦੀ ਆ, ਜਾਂ ਜਦੋਂ ਪੂਰਾ ਅਡਲਟ ਹੋ ਜਾਂਦਾ ਉਦੋਂ ਹੁੰਦੀ ਆ? ਨਹੀਂ, ਉਹ ਅਡਲਟ ਹੋਣ ਤੋਂ ਪਹਿਲਾਂ ਗਾ, ਹੁਣ ਬਦਾਮ ਦੀ ਛਿੱਲ ਬਹੁਤ ਸਾਫਟ ਆ। ਉਹ ਫਿਰ ਅੰਦਰ ਜਾਂਦਾ ਆ। ਉਹਨਾਂ ਵਿੱਚ ਉਹ ਜਦੋਂ ਆਪਣੇ ਨੀਡਲਸ ਮਾਰਦਾ, ਉਹ ਨੀਡਲ ਪੈਨੇਟ੍ਰੇਟ ਕਰਕੇ ਅੰਦਰ ਚਲੀ ਜਾਂਦੀ ਆ, ਤੇ ਉਹ ਇੰਨੀ ਟਾਕਸਿਕ ਆ ਕਿ ਉਹਦੇ ਚੋਂ ਨਾ ਗੂੰਦ ਜੀ ਨਿਕਲ ਕੇ ਬਾਹਰ ਅ, ਆਉਂਦੀ ਆ। ਬਾਹਰ ਆਉਂਦੀ, ਤੇ ਉਹਦੀ ਸਮੈਲ ਬਹੁਤ ਆਉਂਦੀ ਆ। ਅੱਛਾ। ਤੇ ਉਹ ਬਦਾਮ ਜਾਣੀ ਦੀ ਤੁਹਾਨੂੰ 2 ਤੋਂ 3 ਹਫ਼ਤੇ, ਜਦੋਂ ਉਹ ਹਿੱਟ ਕਰ ਜਾਂਦਾ, 2 ਤੋਂ 3 ਹਫ਼ਤੇ ਬਾਅਦ ਉਹ ਦਿਸਦਾ, ਜਦੋਂ ਵੀ ਬਦਾਮ ਇਹ ਗਿਆ। ਠੀਕ ਆ। ਤੇ ਓਕੇ। ਸੋ ਜਿੰਨੇ ਵੀ ਇਹ ਜਾਣੀ ਦੀ ਇਸ ਵਕਤ ਉਹ ਸਪਰੇਅ ਚੱਲ ਰਹੀ ਆ, ਹਨਾ, ਪੋਟਾਸੀਅਮ ਵੀ ਮਿਕਸ ਕਰੀਦਾ ਗਾ, ਕਿ ਹੁਣ ਨਟ ਛੇਤੀ ਜਾਣੀ ਦੀ ਜਿਹੜੀ ਉਹ ਜੈਲ ਜੇ ਟਾਈਪ ਦੀ ਹੁੰਦੀ ਆ, ਤੇ ਉਹ ਸਾਲਿਡ ਬਣਨਾ ਸ਼ੁਰੂ ਹੋਵੇ। ਠੀਕ ਆ। ਓਕੇ। ਤੇ ਹਾਂ, ਕਾਫੀ ਜਾਣੀ ਦੀ ਜਿਹੜੇ ਇਹ ਨਿਊਟ੍ਰੀਐਂਟ ਮਿਕਸ ਆ ਨਾ, ਹੂੰ, ਸਾਰੀ ਗੇਮ ਹੀ ਜਾਣੀ ਦੀ ਨਿਊਟ੍ਰੀਐਂਟਸ ਦੀ ਆ ਇਸ ਵਕਤ, ਕਿਹੜਾ ਤੇ ਕਿੰਨਾ ਪਾਉਣਾ। ਹੂੰ। ਤੇ ਠੀਕ ਆ। ਜਿੱਦਾਂ ਹੁਣ ਗ੍ਰੇਪਸ ਤੇ ਗੱਲ ਕਰਦੇ ਆ, ਗ੍ਰੇਪਸ ਦਾ ਜਾਣੀ ਦੀ ਉਹਨਾਂ ਦਾ ਵੀ ਸੇਮ ਸਾਈਕਲ ਆ। ਓਕੇ। ਹਨਾ। ਤੇ ਇਹ ਇੱਕ ਜਿਹੜੇ ਜ਼ਿਆਦਾਤਰ ਆਖਿਆ ਜਾਂਦਾ ਹੁੰਦਾ ਵੀ ਜਦੋਂ ਨਵੇਂ ਹੁੰਦੇ ਟਰੀ, ਕਈ ਵਾਰੀ ਉਹ ਆਪ ਹੀ ਜਿਹੜਾ ਫਰੂਟ ਆ ਖੁਦ ਡ੍ਰੌਪ ਕਰ ਦਿੰਦੇ ਆ। ਇਹ ਨਵੇਂ ਬਦਾਮਾਂ 'ਚ ਜਾਂ ਨਵੇਂ ਪਿਸਤਿਆਂ 'ਚ, ਜਾਂ ਇੱਦਾਂ ਦੇ ਵਿੱਚ ਇਹ ਕਾਮਨ ਹੁੰਦੀ ਆ, ਜਾਂ ਕੀ ਹੁੰਦਾ? ਹੁਣ ਮੇਰੇ ਘਰੇ ਕੈਪਰੀਕੋਟ ਦਾ ਲੱਗਾ ਸੀ ਟਰੀ, ਬੜੇ ਹੂੰ। ਸੋਹਣੇ ਫੁੱਲ ਪਏ, ਬੜੇ ਸੋਹਣੇ ਉਹਨੂੰ ਫਰੂਟ ਲੱਗਾ, ਪਰ ਇੱਕ ਦਿਨ ਅਚਾਨਕ ਜਦੋਂ ਦੇਖਿਆ ਸਾਰੇ ਦੇ ਸਾਰੇ ਹੀ ਡਿੱਗ ਪਏ। ਕੀ ਕਾਰਨ ਉਸ ਦੇ ਵਿੱਚ ਹੋ ਸਕਦਾ ਹੈ? ਤੇ ਇਹ ਕਾਮਨ ਆ, ਤੁਸੀਂ ਕਮਰਸ਼ੀਅਲ ਫਾਰਮਿੰਗ ਵਿੱਚ ਵੀ ਇਹ ਚੀਜ਼ਾਂ ਦੇਖਦੇ ਆ? ਇਹ ਰਾਜਕਰਮਵੀਰ ਪਿਆਰ ਦੀ ਗੱਲ ਆ।
ਪਿਆਰ ਤਾਂ ਪੂਰਾ ਕਰੀਦਾ ਉਹਨੂੰ। ਹਾਂ। ਕਰਨ ਵਾਲੇ ਨੂੰ ਨਹੀਂ ਨਾ ਪਤਾ ਲੱਗਿਆ। ਉਹਨੂੰ ਨੀ ਮਹਿਸੂਸ ਹੋਇਆ ਹੈ। ਹਾਂ, ਮਹਿਸੂਸ ਹੋਇਆ। ਉਹ ਗੁੱਸਾ ਕਰ ਗਿਆ। ਠੀਕ ਆ, ਜ਼ਿਆਦਾ ਪਿਆਰ ਵੀ ਮਾੜਾ ਆ। ਨਹੀਂ, ਐਕਚੁਅਲੀ ਹੁੰਦਾ ਕੀ ਆ ਨਾ, ਜਿਹੜਾ ਤੁਹਾਡਾ ਟਰੀ ਆ, ਹਾਂਜੀ। ਉਹਨੂੰ ਐਗਜ਼ੈਕਟਲੀ ਰੀਅਲ ਟਾਈਮ ਉਹ ਫਿਗਰ ਆਊਟ ਕਰਦਾ ਰਹਿੰਦਾ ਗਾ ਕਿ ਮੇਰੇ ਕੋਲੇ ਕਿਹੜੇ-ਕਿਹੜੇ ਨਿਊਟ੍ਰੀਐਂਟਸ ਆ, ਹੂੰ। ਕਿੰਨੇ ਮੈਂ ਹੈਂਡਲ ਕਰ ਸਕਦਾ ਕਰਾਪ ਡਿਲੀਵਰ ਕਰ ਤੱਕ, ਹੂੰ। ਤੇ ਉਹ ਬੈਲੈਂਸ ਕਰਕੇ ਜਦੋਂ ਨਹੀਂ ਡਿਲੀਵਰ ਕਰ ਸਕਦਾ, ਉਹ ਡਰੌਪ ਕਰ ਦਿੰਦਾ। ਉਹ ਡਰੌਪ ਠੀਕ ਹੈ। ਕਰਦਾ ਜਿਹੜੇ ਵੀਕੈਸਟ ਆ। ਹੂੰ। ਹੂੰ। ਤੇ ਮੁੜ ਕੇ ਫੇਰ ਉਹ ਜਿਹੜਾ ਫੇਰ ਜਿਹੜੀ ਗੱਲ ਹੁੰਦੀ ਆ, ਚਾਹੇ ਕੋਈ ਡਿਜ਼ੀਜ਼ ਆ ਗਈ ਆ, ਹੂੰ। ਹਨਾ? ਜਦੋਂ ਤੁਸੀਂ ਚ ਖੇਤਾਂ ਦੇ ਵਿੱਚ ਏਅਰਬੋਰਨ ਡਿਜ਼ੀਜ਼ਜ਼ ਵੀ ਕਾਫੀ ਆ। ਠੀਕ ਆ। ਹੂੰ। ਜਿਹੜੀਆਂ ਸਪਰੇਆਂ ਵੀ ਕਰੀਦੀਆਂ ਨਾ, ਉਹ ਸਾਰੀਆਂ ਉਸ ਚੀਜ਼ ਲਈ ਆ। ਚਾਹੇ ਤਾਂ ਕੋਈ ਡਿਜ਼ੀਜ਼ ਪ੍ਰੈਸ਼ਰ ਪੈ ਗਿਆ, ਨੰਬਰ 1, ਚਾਹੇ ਨੰਬਰ 2 ਬਈ ਉਹਨਾਂ ਦੇ ਨਫ ਚੀਜ਼ ਹੈ ਨਹੀਂ। ਨਿਊਟ੍ਰੀਐਂਟ ਦੀ ਘਾਟ। ਹਾਂ, ਨਿਊਟ੍ਰੀਐਂਟ ਦੀ ਘਾਟ ਆ। ਤੇ ਚਾਹੇ ਫਿਰ ਜਿਹੜਾ ਤੁਹਾਡਾ ਸੋਇਲ ਆ, ਉਹ ਇੰਨਾ ਟਾਈਟ ਹੋਇਆ ਵਿਆ ਨਾ ਹੇਠਾਂ ਤੋਂ, ਹੂੰ। ਉਹ ਹੌਲੀ-ਹੌਲੀ ਤੁਹਾਨੂੰ ਪੱਤਿਆਂ 'ਚ ਵੀ ਦਿਸੂਗਾ, ਵੀਕਨੈਸ ਹੋਊ, ਤੁਹਾਡੇ ਪੱਤੇ ਛੋਟੇ ਹੋਣਗੇ। ਓਕੇ, ਠੀਕ ਤੇ ਆ। ਉਹ ਪੱਤੇ ਫਿਰ ਝੜਨੇ ਸ਼ੁਰੂ ਹੋ ਜਾਂਦੇ ਆ। ਹੂੰ। ਉਹ ਜਦੋਂ ਹੀ ਉਹ ਨਾ ਕਰੰਬਲ ਜੇ ਕਰ ਜਾਂਦੇ ਆ, ਤੇ ਇਕੱਠੇ ਹੌਲੀ-ਹੌਲੀ ਹੋਣੇ ਸ਼ੁਰੂ ਹੋ ਜਾਂਦੇ ਇਕੱਠੇ ਜਦੋਂ। ਹੋਣੇ ਸ਼ੁਰੂ ਹੋ ਜਾਂਦੇ ਆ। ਉਹ ਦੱਸ ਰਿਹਾ ਵੀ ਤੁਹਾਡੇ ਜਿਹੜਾ ਧਰਤੀ ਆ ਨਾ, ਉਹ ਬਹੁਤ ਹਾਰਡ ਆ, ਉਹ ਤੇ ਰੂਟਸ ਨੂੰ ਸਾਹ ਵੀ ਨਹੀਂ ਆ ਰਿਹਾ, ਤੇ ਉਹਨੂੰ ਪਾਣੀ ਖੁਰਾਕ ਵੀ ਨਹੀਂ ਮਿਲ ਰਹੀ, ਤੇ ਪਾਣੀ ਦੀ ਘਾਟ ਆ। ਠੀਕ ਆ। ਹਨਾ? ਉਹ ਘਰਾਂ 'ਚ ਵੀ ਹੁੰਦੀ ਆ, ਕਿਉਂ? ਭਾਵਾਂ ਕਮਰਸ਼ੀਅਲ ਆ, ਭਾਵਾਂ ਘਰੇ ਆ, ਹਨਾ? ਉਹਨਾਂ ਦੇ ਪ੍ਰੋਸੈਸ ਦੋਨਾਂ ਦਾ ਸੇਮ ਆ। ਟਰੀ ਦਾ ਲਾਈਫ ਸਾਈਕਲ ਤਾਂ ਉਹੀ ਆ। ਲਾਈਫ ਸਾਈਕਲ ਉਹੀ ਆ, ਤੇ ਉਹ ਉੱਦਾਂ ਹੀ ਉਹ ਜਾਣੀ ਦੀ ਕਰਦਾ ਗਾ, ਉਹ ਰੀਅਲ ਟਾਈਮ ਕੈਲਕੂਲੇਟ ਹੁੰਦੀ ਰਹਿੰਦੀ ਆ। ਹਨਾ? ਠੀਕ ਆ, ਉਸ ਪਰ ਹਿਸਾਬ ਇਉਂ ਦੇ ਨਾਲ ਉਹ ਉਹ ਫੈਸਲਾ ਲੈ ਟਰੀ ਜਾਂਦਾ। ਨੂੰ ਸਰਵਾਈਵ ਕਰਨ ਲਈ ਪੱਤਿਆਂ ਦੀ ਲੋੜ ਆ, ਫਰੂਟ ਦੀ ਨਹੀਂ। ਹੂੰ। ਫਰੂਟ ਉਹ ਟਰੂ। ਡਰੌਪ ਕਰ ਦਿੰਦਾ। ਹੂੰ। ਯਾ ਜੀ। ਅੱਛਾ, ਚਲੋ ਠੀਕ ਆ। ਅੱਛਾ, ਸੌਗੀ ਨੂੰ ਲੈ ਕੇ ਕੀ ਅਪਡੇਟ ਇਸ ਟਾਈਮ ਚੱਲ ਰਹੀ ਆ? ਹੁਣ ਗੁੱਛੇ ਤਾਂ ਦਿਖਣੇ ਸ਼ੁਰੂ ਹੋ ਗਏ ਆ। ਹਾਂਜੀ। ਉਹਨਾਂ ਦੀ ਵੀ ਸਪਰੇਅ ਵਗੈਰਾ ਕੋਈ ਚੱਲ ਰਹੀ ਆ ਜਾਂ ਕਿੱਦਾਂ ਆ? ਨਹੀਂ, ਉਹਨਾਂ ਦੀ ਪਹਿਲੀ ਸਪਰੇਅ ਤਾਂ ਹੋ ਗਈ ਆ। ਕਿਹੜੇ ਵਾਲੀ ਹੋਈ ਆ ਉਹ? ਹਨਾ? ਸਭ ਤੋਂ ਪਹਿਲਾਂ ਜਿਹੜੀ ਕਾਪਰ ਸਲਫੇਟ ਹੁੰਦੀ ਆ, ਉਹ ਕੀਤੀ ਆ। ਠੀਕ ਹੈ। ਤੇ ਫਿਰ ਉਹ ਸਲਫਰ ਹੋ ਗਈ, ਤੇ ਉਹਨਾਂ ਵਿੱਚ ਮਾਈਕਰੋ ਨਿਊਟ੍ਰੀਐਂਟਸ ਹੋ ਗਿਆ। ਓਕੇ, ਠੀਕ ਆ। ਜਦੋਂ ਜਦੋਂ ਆਪਾਂ ਦੇਖਦੇ ਹਾਂ ਵੀ ਕਾਪਰ ਦੀ ਸਪਰੇਅ ਜ਼ਰੂਰੀ ਕਿਉਂ ਆ? ਹੂੰ। ਕਾਪਰ ਇਸ ਵਕਤ ਜਦੋਂ ਮੀਂਹ ਪੈਂਦੇ ਆ ਨਾ, ਹੂੰ। ਜਿਹੜੇ ਨਵੇਂ ਉਹ ਆਏ ਹੁੰਦੀ, ਗਰੋਥ ਆਈ ਹੋਈ ਹੁੰਦੀ ਆ, ਉਹ ਬਹੁਤ ਸਾਫਟ ਜੀ ਹੁੰਦੀ ਆ। ਪੋਲੇ ਜਿਹੇ ਹੁੰਦੇ ਆ, ਸਹੀ ਆ। ਪੋਲੇ-ਪੋਲੇ, ਕਈ ਵਾਰੀ ਹੂੰ, ਗੜੇ ਪੈ ਗਏ, ਕਈ ਵਾਰੀ ਮੋਟੀ ਕਣੀ ਆ ਗਈ, ਤੇ ਉਹਦੇ ਨਾਲ ਉਹ ਟੁੱਟ ਜਾਂਦੇ ਆ। ਠੀਕ ਹੈ ਜੀ। ਹੂੰ। ਜਦੋਂ ਟੁੱਟਦੇ ਆ, ਤੇ ਫਿਰ ਉਹਨਾਂ ਵਿੱਚ ਨਾ ਜਿਹੜੀ ਏਅਰਬੋਰਨ ਡਿਜ਼ੀਜ਼ਜ਼ ਕਾਫੀ ਉਹ ਵੱਧ ਜਾਂਦੀਆਂ। ਹੂੰ। ਕਾਪਰ ਉਹਨਾਂ ਨੂੰ ਮਾਰ ਦਿੰਦੀ ਆ। ਜੇ ਤੁਸੀਂ ਨਹੀਂ ਪਾਈ ਉਹ ਕਾਪਰ, ਹੂੰ। ਫਿਰ ਉਹ ਸਾਰਾ ਸਾਲ ਹੀ ਜਾਂਦੀ ਤੁਹਾਡੇ, ਉਹ ਹੌਲੀ-ਹੌਲੀ ਪੈਨੇਟ੍ਰੇਟ ਕਰਨਾ ਸ਼ੁਰੂ ਹੋ ਜਾਂਦਾ ਗਾ, ਹਨਾ? ਤੇ ਉਹ ਹੌਲੀ-ਹੌਲੀ ਉਹਨਾਂ ਡਾਹਣੀਆਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ। ਓਕੇ, ਠੀਕ ਆ। ਹੂੰ। ਹਨਾ? ਤੇ ਉਹ ਬਹੁਤ ਜ਼ਰੂਰੀ ਸਪਰੇਅ ਆ ਇਸ ਵਕਤ। ਜਿਨ੍ਹਾਂ ਨੇ ਨਹੀਂ ਕੀਤੀ ਇਹਦਾ ਮਤਲਬ ਕਰਨੀ ਚਾਹੀਦੀ ਹੈ ਫਿਰ। ਜਿਨ੍ਹਾਂ ਨੇ ਨਹੀਂ ਕੀਤੀ, ਜੇ ਤਾਂ ਤੁਹਾਡੇ ਲੱਕਲੀ ਜਾਣਦੀ ਕੋਈ ਨਹੀਂ ਮੀਂਹ ਦਾ ਡੈਮੇਜ ਹੋਇਆ, ਫਿਰ ਤੁਸੀਂ ਠੀਕ ਆ। ਓਕੇ। ਹਨਾ? ਹੂੰ। ਤੇ ਜੇ ਜਾਣਦੀ ਕੋਈ ਬਿਮਾਰੀ ਲੱਗ ਗਈ, ਫਿਰ ਉਹ ਤੁਹਾਡੇ ਸਾਰੇ ਸੀਜ਼ਨ 'ਚ ਕੈਰੀ ਕਰਨੀ ਆ। ਉਹਨੇ ਅੱਗੇ ਤੱਕ ਅਸਰ ਪਾਉਣਾ। ਹਾਂ, ਤੇ ਹੁਣ ਜਿਹੜੇ ਨੈਕਸਟ ਆ ਰਿਹਾ, ਉਹ ਆਉਣੀ ਆ ਬਲੂਮ ਸਪਰੇਅ। ਓਕੇ। ਬਲੂਮ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਿੰਕ ਕੰਮ ਕਰਦੀ ਆ। ਇਹ ਆਪਾਂ ਸੌਗੀ ਦੀ ਗੱਲ ਕਰਦੇ, ਗ੍ਰੇਪਸ ਦੀ, ਹਨਾ? ਗ੍ਰੇਪਸ ਦੀ, ਹਾਂ। ਠੀਕ ਆ, ਓਕੇ। ਹਨਾ? ਤੇ ਬਾਕੀ ਜਿਹੜੇ ਅਮੀਨੋ ਐਸਿਡਸ ਆ ਨਾ, ਉਹ ਵੀ ਕਾਫੀ ਕੰਮ ਕਰਦੇ ਆ, ਜਿਹੜੇ ਕਿ ਐਸਿਡ ਹਲੇ ਇਹਨਾਂ ਦੀ ਜੜ ਨੀਵੀਂ ਕਰਕੇ ਉੱਥੇ ਹਲੇ ਵੀ ਟੈਂਪਰੇਚਰ ਲੋਅਰ ਆ। ਹੂੰ। ਉਹਨਾਂ ਨੂੰ ਠੀਕ ਆ। ਐਕਟੀਵੇਟ ਕਰਨ ਲਈ ਜਿਹੜੇ ਤੁਸੀਂ ਨਿਊਟ੍ਰੀਐਂਟ ਪਾਉਣੇ ਆ, ਅਸੀਂ ਟ੍ਰਿਪਲ ਟੋਨੀ ਕਾਫੀ ਪਾ ਦੇਈਦੀ ਆ, ਹਨਾ? ਹੂੰ। ਵੀ ਜਿਹੜਾ ਮਿਕਸਚਰ ਪਾਉਣੇ ਆ, ਉਹ ਕਰਾਪ ਸੈੱਟ ਕਰਨਾ ਹੁਣ ਸ਼ੁਰੂ ਹੋ ਜਾਂਦਾ। ਜਿਹੜੇ ਉਹਨਾਂ ਦਾ ਗੁੱਛੇ ਆ, ਹਨਾ? ਉਹ ਵੀ ਹੁਣੇ ਸੈੱਟ ਹੋਣੇ ਆ ਸਾਰੇ। ਤੇ ਫੇਰ ਜਾਂਦੀ ਉਹਨਾਂ ਨੂੰ ਜਾਂ ਇੱਕ ਅੱਧੀ ਸਪਰੇਅ ਹੋਰ ਹੋਣੀ ਆ, ਨਹੀਂ ਤਾਂ ਸਲਫਰ ਡਸਟਿੰਗ ਸਲਫਰ ਨਾਲ ਸਰ ਜਾਂਦਾ, ਕਿ ਕੋਈ ਨਹੀਂ ਰਾੜ ਰੂੜ ਲੱਗਦਾ ਗਾ, ਹਨਾ? ਠੀਕ ਹੈ ਜੀ।
ਤੇ ਪਰ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਵੈਲੀ ਦੀ ਹੈਗੀ ਆ ਜਿਹੜੀ ਕਿ ਜਦੋਂ ਤਾਂ ਆਪਾਂ ਦੇਖੀਏ ਚੌਚਲੇ ਤੋਂ ਨੌਰਥ ਨੂੰ, ਹੂੰ। ਉੱਥੇ ਮੋਸਟਲੀ ਮਿੱਟੀ ਹੈਗੀ ਚੀਕਣੀ। ਹੂੰ, 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 ਹੂੰ। ਉਹਨਾਂ ਦੇ ਮੇਨ ਪ੍ਰੋਬਲਮ ਆਉਂਦੀ ਆ ਕਿ ਜਿਹੜਾ ਉਹਨਾਂ ਦਾ ਆਕਸੀਜਨ ਲੈਵਲ ਲੋ ਆ, ਹੂੰ। ਉਹਨਾਂ ਦੇ ਗਰਾਊਂਡ ਬਹੁਤ ਲਾਕਡ ਹੋਇਆ ਪਿਆ ਗਾ, ਹਨਾ? ਓਕੇ। ਤੇ ਜਦੋਂ ਉਹ ਇਰੀਗੇਟ ਕਰਦੇ ਆ, ਉਹ ਹੂੰ। ਜ਼ਿਆਦਾ ਕਰ ਦਿੰਦੇ ਆ, ਉੱਥੇ ਡਿਜ਼ੀਜ਼ਜ਼ ਵੀ ਬਹੁਤ ਲੱਗਦੀਆਂ, ਰੂਟ ਡਿਜ਼ੀਜ਼ਜ਼, ਠੀਕ ਹੈ। ਹਨਾ? ਹੂੰ, ਤੇ ਹੂੰ। ਮਾਈਕਰੋ ਨਿਊਟ੍ਰੀਐਂਟ ਦੇ ਜਿਹੜੇ ਅਪਟੇਕ ਆ, ਉਹ ਬਹੁਤ ਹੌਲੀ ਹੁੰਦਾ। ਠੀਕ ਹੈ ਜੀ। ਜਦੋਂ ਹੂੰ, ਆਪਾਂ ਹੂੰ। ਚੌਚਲੇ ਤੋਂ ਡਾਊਨ ਨੂੰ ਦੇਖਦੇ ਆ, ਉਹਦੇ ਆਪੋਜ਼ਿਟ ਇਸ਼ੂਜ਼ ਆ ਰਹੇ ਆ, ਹੂੰ। ਹਨਾ? ਗਰਾਊਂਡ 'ਚ ਕੁਝ ਹੈ ਨੀ ਗਾ। ਓਕੇ। ਤੇ ਤੇ ਉਹ ਜਿੰਨਾ ਉਹਨਾਂ ਨੂੰ ਨਿਊਟ੍ਰੀਐਂਟ ਲੈਵਲ ਚਾਹੀਦਾ, ਤੇ ਇੱਕ ਇੱਥੇ ਜਿਹੜੇ ਪਾਣੀ ਦੇ ਇਸ਼ੂਜ਼ ਆਉਂਦੇ ਆ, ਜਿਹੜੀਆਂ ਆਪਾਂ ਸਾਰੀਆਂ ਗੱਲਾਂ ਕਰਦੇ ਆ, ਉਹ ਚੌਚਲੇ ਤੋਂ ਹੇਠਾਂ ਨੂੰ ਆਉਂਦੇ ਆ। ਓਕੇ, ਕਿਉਂ? ਠੀਕ ਹੈ। ਇੱਥੇ ਗਰਾਊਂਡ ਵਾਟਰ ਜ਼ਿਆਦਾ ਯੂਜ਼ ਕੀਤਾ, ਗਰਾਊਂਡ ਪਾਣੀ ਦੇ ਵਿੱਚ ਮਾੜਾ ਬੈਕਟੀਰੀਆ ਵੀ ਆ ਰਿਹਾ ਗਾ। ਹੂੰ, 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 ਮਾੜਾ ਹੂੰ। ਜਾਣੀ ਦੀ ਉੱਥੇ ਨੂਣ ਵੀ ਵਿੱਚ ਆਉਂਦਾ ਗਾ। ਬਾਇਓਕਾਰਬੋਨੇਟ ਬਹੁਤ ਚੀਜ਼ਾਂ ਜਿਹੜੀਆਂ ਆ ਰਹੀਆਂ, ਜਿਹੜਾ ਕਿ ਤੁਹਾਡੀ ਮਿੱਟੀ ਨੂੰ ਟੋਟਲੀ ਲਾਕ ਕਰ ਦਿੰਦੀਆਂ। ਠੀਕ ਹੈ ਜੀ। ਕਈਆਂ ਹੂੰ। ਤੇ ਡਰੇਨੇਜ ਇਸ਼ੂਜ਼ ਆਉਂਦੀਆਂ, ਕਈਆਂ ਤੇ ਉਹ ਪਾਣੀ ਲਾਕ ਇਨ ਕਰਕੇ ਰੂਟ ਇਸ਼ੂਜ਼ ਆ ਜਾਂਦੀਆਂ, ਤੇ ਕਈਆਂ ਤੇ ਜਿੱਥੇ ਤੁਸੀਂ ਜਿਹੜਾ ਤੁਸੀਂ ਪਾਉਂਦੇ ਆ ਫਰਟੀਲਾਈਜ਼ਰ, ਹੂੰ। ਉਹ ਓਨਾ ਲੱਗ ਨਹੀਂ ਰਿਹਾ ਹੁੰਦਾ। ਕੁਐਸਚਨ ਹੂੰ। ਇਉਂ ਨਹੀਂ ਵੀ ਤੁਸੀਂ ਕਿੰਨਾ ਪਾਇਆ, ਹੂੰ। ਕੁਐਸਚਨ ਇਹ ਵੀ ਜਾਂਦੀ ਤੁਹਾਡੇ ਬੂਟੇ ਨੇ ਚੱਕਿਆ ਕਿੰਨਾ। ਚੱਕਿਆ ਕਿੰਨਾ, ਉਹਦੀ क्षमता ਕਿੰਨੀ ਹੈ ਚੱਕਣ ਦੀ। ਹਾਂ, ਹੂੰ। ਤੇ ਹੁਣ ਕਈ ਤਾਂ ਜੇ ਤੁਸੀਂ ਬਲਾਈਂਡਲੀ ਪਾ ਦਿਓਗੇ ਵੀ ਅਸੀਂ ਜਾਣੀ ਦੀ 100 ਯੂਨਿਟ ਚਾਹੇ 200 ਯੂਨਿਟ ਆ ਨਾਈਟ੍ਰੋਜਨ ਦਾ ਪਾਤਾ, ਇਹਦਾ ਇਉਂ ਨਹੀਂ ਮਤਲਬ ਵੀ ਜਾਣੀ ਦੀ ਉਹਦੇ ਨਾਲ ਤੁਹਾਡਾ ਜ਼ਿਆਦਾ ਫਾਇਦਾ ਹੋਊ। ਹੂੰ, 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 ਹੂੰ। ਇਉਂ ਵੀ ਹੋ ਸਕਦਾ ਵੀ ਤੁਸੀਂ ਉਦੋਂ ਅੱਧਾ ਪਾ ਕੇ ਤਾਂ ਜ਼ਿਆਦਾ ਚੱਕ ਹੋ ਜੇ, ਕਿ ਜੇ ਤੁਹਾਡਾ ਜਾਣੀ ਦੀ ਜਿਹੜਾ ਮਿੱਟੀ ਦੀ ਤਾਕਤ ਆ, ਕੰਡੀਸ਼ਨ ਆ, ਹੈਲਥ ਆ, ਜੇ ਉਹ ਚੰਗੀ ਹੋਵੇ ਤੇ ਪਾਣੀ ਦਾ ਚੰਗਾ ਹੋਵੇ। ਸਹੀ ਗੱਲ ਆ। ਇਹਦੇ ਹੂੰ। ਵਿੱਚ ਆਪਾਂ ਹੁਣ 1-2 ਯੂਨੀਵਰਸਿਟੀਆਂ ਨਾਲ ਕੰਮ ਕਰ ਰਹੇ ਹਾਂ, ਠੀਕ ਆ। ਜਿਹੜਾ ਕਿ ਅਸੀਂ ਇਹ ਜਿਹੜੀਆਂ ਫੰਡਾਮੈਂਟਲ ਇਸ਼ੂਜ਼ ਆ ਨਾ, ਹੂੰ। ਉਹ ਐਡਰੈਸ ਕਰ ਸਕੀਏ। ਪ੍ਰਾਈਵੇਟ ਕੰਪਨੀਆਂ ਵੀ ਇਨਵੋਲਵਡ ਆ, ਹੈਨਾ? ਹੂੰ। ਤੇ ਹੂੰ। ਮੇਨ ਕੰਮ ਹੈਗਾ ਹਾਲ ਤੱਕ ਜਦੋਂ ਪਾਣੀ ਦੀ ਜਿਹੜੀ ਕੁਆਲਿਟੀ ਹੇਠਾਂ ਗਈ ਆ, ਹੂੰ। ਉਹ ਸਾਰੇ ਰੌਲਾ ਪਾਉਂਦੇ ਰਹਿੰਦੇ ਆ ਵੀ ਆ ਗਿਆ, ਆ ਗਿਆ, ਪਰ ਉਹਨਾਂ ਦੇ ਸੋਲੂਸ਼ਨ ਕੋਈ ਵੀ ਇੰਸਟੀਟਿਊਸ਼ਨ ਨੇ ਨਹੀਂ ਡਿਵੈਲਪ ਕੀਤਾ ਪਿਆ। ਉਹ ਦੱਸਦੇ ਹੀ ਲੇਟ ਆ। ਨਹੀਂ, ਉਹਨਾਂ ਨੂੰ ਪਤਾ ਗਾ ਕਿ ਹੁਣ ਦੇਖੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੀਆਂ ਗਵਰਨਮੈਂਟ ਫੰਡਡ ਇੰਸਟੀਟਿਊਸ਼ਨਸ ਆ, ਹੂੰ। ਉਹਨਾਂ ਨੂੰ ਜਾਣੀ ਦੀ ਸਾਨੂੰ ਭਾਵੇਂ 1000 ਫੁੱਟ ਤੱਕ ਕੁਐਸਚਨ ਪੁੱਛ ਲਓ ਵੀ ਉੱਥੇ ਕੀ ਆ, ਉਹਨੂੰ ਜਾਣਦੇ ਅਸੀਂ ਬੈਲੈਂਸ ਕਿੱਦਾਂ ਕਰਨਾ, ਹੂੰ, ਹਨਾ? ਹੂੰ, 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 ਉਹ ਹੂੰ। ਜਿੱਦਾਂ ਬੁੱਕਾਂ ਦੇ ਫਾਰਮੂਲੇ ਪੜ੍ਹੇ ਹੁੰਦੇ ਆ ਨਾ ਵੀ ਆਹ ਨਾ ਆਹ ਕਰ ਲਓ, ਆਹ ਨਾ ਆਹ ਕਰ ਲਓ, ਪਰ ਜੇ ਉਹਦੇ 'ਚ 2-3 ਚੀਜ਼ਾਂ ਹੋਰ ਮਿਕਸ ਹੋ ਜਾਣ, ਫਿਰ ਉਹ ਫਾਰਮੂਲੇ ਚੱਲਦੇ ਨੀਗੇ, ਫੇਲ ਹੋ ਰਹੇ ਆ। ਠੀਕ ਹੈ ਜੀ। ਓਕੇ। ਹੂੰ। ਹਨਾ? ਉਹ ਜਾਣੀ ਦੀ ਫਾਰਮੂਲੇ ਤਾਂ ਉਹ ਤਾਂ ਫਾਰਮੂਲਾ ਠੀਕ ਆ, ਹੂੰ। ਹਨਾ? ਤੁਸੀਂ ਜਾਣੀ ਦੀ ਦੇਗ ਦੂਗ ਐਨ ਪ੍ਰੋਪਰ ਬਣਾ ਲਈ, ਤਾਂ ਪਰ ਉਹਦੇ ਵਿੱਚ ਖੰਡ ਦੀ ਥਾਂ ਤੇ ਨੂਣ ਆ ਗਿਆ, ਹੂੰ। ਚਾਹੇ ਸਹੀ ਹੈ। ਮਿਰਚਾਂ ਪਾਤੀਆਂ। ਹਾਂ। ਉਹ ਫਾਰਮੂਲਾ ਚੇਂਜ ਹੋ ਗਿਆ, ਜਿਹੜੀਆਂ ਉਹ ਪਾਣੀ ਦੇ ਕੰਡੀਸ਼ਨ 'ਚ ਆ ਰਹੀਆਂ, ਜਿਹੜੇ ਉਹਨਾਂ ਦੇ ਵੇਰੀਏਬਲਸ ਚੇਂਜ ਹੋ ਰਹੇ ਆ, ਉਹਨਾਂ ਤੇ ਬਹੁਤ ਘੱਟ ਸਟੱਡੀ ਹੋਈ ਵੀ ਆ। ਇਨਗਰੀਡੀਐਂਟ ਚੇਂਜ ਨੇ ਹੁਣ। ਹਾਂ, ਨਹੀਂ ਇਨਗਰੀਡੀਐਂਟ ਸਭ ਨੂੰ ਪਤਾ ਉੱਥੇ ਏਦਾਂ ਦੇ ਸੀਗੇ, ਹੂੰ, 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 ਹੂੰ। ਪਰ ਕਿਸੇ ਨੇ ਜਾਣੀ ਦੀ ਇਉਂ ਨਹੀਂ ਸੋਚਿਆ ਵੀ ਅਸੀਂ ਉੱਥੋਂ ਵੀ ਜਾਣੀ ਦੀ ਪਾਣੀ ਡਰਾ ਕਰਾਂਗੇ, ਉੱਥੋਂ ਕੱਢਾਂਗੇ, ਵੀ ਉਹਦਾ ਕੋਈ ਨਾ ਕੋਈ ਅਰਲੀ ਸੋਲਿਊਸ਼ਨ ਹੋਣੇ ਚਾਹੀਦੇ, ਉਹ ਹੋਏ ਨਹੀਂ। ਠੀਕ ਹੈ। ਹੂੰ, 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 ਹਨਾ? ਹੂੰ। ਜਿਹੜਾ ਮੇਨ ਕਹਿਣ ਦਾ ਮਤਲਬ ਇਉਂ ਨਹੀਂ ਵੀ ਅਸੀਂ ਕਰ ਨਹੀਂ ਸਕਦੇ, ਹਨਾ? ਹੂੰ। ਹੁਣ ਜੇ ਬਹੁਤ ਐਕਸਪਰਟ ਬੈਠੇ ਆ ਜਿਨ੍ਹਾਂ ਨੂੰ ਨੌਲੇਜ ਬਹੁਤ ਜ਼ਿਆਦਾ, ਹੂੰ, 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 ਹਨਾ? ਹੂੰ। ਅਸੀਂ ਇੱਕ ਸਿਸਟਮ ਟੈਸਟ ਕੀਤਾ, ਉਹ ਕਾਫ਼ੀ ਕੰਮ ਕਰਦਾ। ਇੱਕ ਹੁਣ ਨਵਾਂ ਆ ਰਿਹਾ ਹੈਗਾ, ਜਿਹੜਾ ਜਾਣੀ ਦੀ ਉਹਨੇ ਬੈਕਟੀਰੀਆ ਵੀ ਨਿਕਲਦਾ ਬਾਹਰ, ਉਹਨੇ ਟੋਟਲੀ ਐਲੀਮੀਨੇਟ ਕਰ ਦੇਣਾ। ਅੱਛਾ। ਹਾਂ, ਥੱਲੋਂ ਪਾਣੀ ਚੋਂ ਜਿਹੜਾ ਆ ਰਿਹਾ ਪਾਣੀ ਬੈਕਟੀਰੀਆ? ਚੋਂ ਜਿਹੜਾ ਆ ਰਿਹਾ ਹੈਗਾ। ਜਿਹੜਾ ਅੱਛਾ। ਉਹ ਬੈਕਟੀਰੀਆ ਪਾਣੀ ਚੋਂ ਆ ਰਿਹਾ, ਉਹ ਸਟਰੋਂਗ ਬਹੁਤ ਆ, ਓਵਰਟੇਕ ਵੀ ਬਹੁਤ ਕਰਦਾ, ਤੇ ਉਹਨਾਂ ਤੇ ਪ੍ਰੋਬਲਮਸ ਵੀ ਬਹੁਤ ਆਉਂਦੀਆਂ, ਹੂੰ, 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 ਹੂੰ। ਹਨਾ? ਪਰ ਉਹ ਜਾਣੀ ਜਿਹੜੀਆਂ ਨਾ ਜਿੱਦਾਂ ਹੁਣ ਪ੍ਰੋਬਲਮਸ ਆਉਂਦੀਆਂ, ਉਹਦੇ ਸੋਲੂਸ਼ਨ ਲੱਭਣ ਲਈ 1-2 ਸਾਲ ਲੱਗਦੇ ਆ। ਹੂੰ।
ਹੈ ਨਾ। ਪਰ ਇੰਨਾ ਹੈਗਾ ਗਾ ਕਿ ਦੁਨੀਆ ਦੇ ਵਿੱਚ ਨਾ ਇਕੱਲੇ ਅਮਰੀਕਾ ਨਹੀਂ, ਹੋਰ ਵੀ ਕੰਟਰੀਆਂ 'ਚ ਐਕਸਪਰਟਸ ਬੈਠੇ ਆ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਡੀਪ ਨੌਲੇਜ ਹੈ ਇਸ ਸਬਜੈਕਟ ਮੈਟਰ ਤੇ। ਜਿਹੜਾ ਹੁਣ ਸਾਡੇ ਕੋਲੇ ਸਿਸਟਮ ਆਇਆ ਉਹ ਟੋਟਲੀ ਬੈਕਟੀਰੀਆ ਮਾਰ ਦਿੰਦਾ। ਉਹ ਜਿਹੜਾ ਜਾਣਦੀ ਉਹ ਪ੍ਰੋਫੈਸਰ ਦਾ ਕਹਿਣ ਦਾ ਮਤਲਬ ਸੀ ਵੀ ਜਾਣਦੀ ਇਹਦੇ ਨਾਲ ਅਸੀਂ ਆਹ ਚੀਜ਼ਾਂ ਐਡਰੈਸ ਕਰਦੇ ਹਾਂ, ਜਿਹੜੀਆਂ ਕਿ ਸਾਨੂੰ ਚਰਚਲੇ ਤੋਂ ਲੈ ਕੇ ਬੇਕਰਸਫੀਲਡ ਤੱਕ ਹੁਣ ਮੇਜਰ ਜੇ ਉਹ ਪ੍ਰੋਬਲਮਾਂ ਸੋਲਵ ਹੋ ਜਾਣ, ਇੱਥੋਂ ਦੀ ਯੀਲਡ ਆਲਮੋਸਟ 20-25% ਵੱਧ ਜੇ। ਹੈ ਨਾ, ਜਿਹੜੀ ਤੁਹਾਡੀ ਇਨਪੁਟ ਕਾਸਟ ਆ ਉਹ ਘਟ ਜੂਗੀ। ਠੀਕ ਹੈ ਜੀ। ਸੋ ਇਦਾਂ ਦੇ ਜਿਹੜੇ ਨਾ ਸੋਲੂਸ਼ਨਸ ਆ ਉਹਨਾਂ ਤੇ ਕੰਮ ਕਰਨ ਦਾ, ਉਹ ਗ੍ਰੇਪਾਂ 'ਚ ਵੀ ਇਫੈਕਟ ਕਰਦੇ ਆ ਤੇ ਉਹ ਪਿਸਤੇ 'ਚ ਵੀ ਸੇਮ ਆ। ਠੀਕ ਹੈ ਜੀ। ਜਿਹੜੇ ਪਿਸਤੇ ਦੇ ਵਿੱਚ ਆ ਨਾ, ਹੁਣ ਉਹ ਪਿਸਤੇ ਦੀ ਬਲੂਮ ਹੋ ਰਹੀ ਆ ਰਹੀ ਆ, ਉਹਦੇ ਵਿੱਚ ਵੀ ਜਿੰਨਾ ਜ਼ਿੰਕ ਤੇ ਬੋਰਾਨ ਦੀ ਲੋੜ ਆ, ਬਹੁਤ ਜ਼ਿਆਦਾ ਲੋੜ ਆ। ਸਿਰਫ ਉਹਦੀ ਨਹੀਂ, ਹੋਰ ਵੀ ਨਿਊਟ੍ਰੀਐਂਟਸ ਦੇ ਨਾਲ ਜਦੋਂ ਤੁਸੀਂ ਲੋਡ ਅਪ ਕਰ ਦਿੰਦੇ ਆ ਨਾ, ਫਿਰ ਕ੍ਰਾਪ ਸੋਹਣਾ ਹੋ ਜਾਂਦਾ। ਠੀਕ ਹੈ ਜੀ। ਆਪਾਂ ਇੱਥੇ ਇੱਕ ਬ੍ਰੇਕ ਲੈਨੇ ਆ ਜਸਬੀਰ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੀ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਦੀ ਗੱਲਬਾਤ ਨੂੰ ਇਦਾਂ ਹੀ ਜਾਰੀ ਰੱਖਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਜਸਬੀਰ ਸਿੰਘ ਸਿੱਧੂ। ਪ੍ਰੋਗਰਾਮ ਚੱਲ ਰਿਹਾ ਅਪਡੇਟ ਫਾਰਮਿੰਗ। ਜਸਬੀਰ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਨਵੀਰ ਜੀ। ਅੱਛਾ, ਤੇ ਇਹਦੇ ਵਿੱਚ ਅੱਛਾ, ਹੁਣ ਜਦੋਂ ਆਪਾਂ ਇੰਨੀਆਂ ਗੱਲਾਂ ਕੀਤੀਆਂ, ਕਲਾਈਮੇਟ ਚੇਂਜ ਦੀ ਵੀ ਤੁਸੀਂ ਗੱਲ ਕੀਤੀ, ਤੇ ਇੱਕ ਚੀਜ਼ ਮੈਂ ਇਹ ਪੁੱਛਣਾ ਚਾਹੁੰਦਾ, ਇਸ ਵਾਰ ਮੌਸਮ ਥੋੜਾ ਜਿਹੜਾ ਉਹ ਖੁਸ਼ਕ ਰਹਿਣਾ, ਪਰ ਇਸ ਵੀਕ ਦੇ ਵਿੱਚ ਮੀਂਹ ਵੀ ਸ਼ਾਇਦ ਦੱਸਿਆ ਮੇ ਵੀ ਕਿਤੇ ਕਿਤੇ ਜਿਹੜਾ ਉਹ ਪੈ ਸਕਦਾ ਆ। ਉਸ ਨੂੰ ਲੈ ਕੇ ਕੁਛ ਖੇਤਾਂ 'ਚ ਕਿ ਨਾਰਮਲ ਹੀ ਆ ਵੀ ਦੈਟਸ ਫਾਈਨ ਵੀ ਇਹ ਆ ਜਾਣਾ ਆ, ਜਾਂ ਖੁਸ਼ਕ ਰਹਿਣ ਕਰਕੇ ਕਿੱਦਾਂ ਦੀ ਜਿਹੜੀ ਆ ਬੰਦੇ ਨੂੰ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਤਿਆਰੀ ਰੱਖਣੀ ਚਾਹੀਦੀ ਹੈ? ਮੋਸਟਲੀ ਜਿਹੜੇ ਤਾਂ ਬਦਾਮਾਂ ਦੇ ਆ, ਜੇ ਮੀਂਹ ਆ ਜੇ ਤਾਂ ਇਸ ਵਕਤ ਮੋਸਟਲੀ ਵੈਲਕਮ ਆ। ਓਕੇ, ਠੀਕ ਆ। ਉਹਦੇ ਮੇਨ ਰੀਜ਼ਨ ਆ ਕਿ ਕ੍ਰਾਪ ਤਾਂ ਆਲਰੇਡੀ ਸੈੱਟ ਹੋ ਗਿਆ ਗਾ, ਫੰਗਸਾਈਡ ਹੁਣ ਲੱਗਣਾ ਹੈਗਾ, ਹੈ ਨਾ, ਸਪਰੇਆਂ ਘੱਟ ਲੱਗਣਗੀਆਂ ਤੇ ਪਾਣੀ ਦੀ ਬਚਤ ਆ। ਓਕੇ, ਠੀਕ ਹੈ। ਗ੍ਰੇਪ ਤੇ ਬਦਾਮ ਇਹ ਪ੍ਰੋਸੈਸ ਦੀ ਜਾ ਰਹੇ ਆ, ਇਹਨਾਂ 'ਚ ਪ੍ਰੋਬਲਮ ਆਊਗੀ ਪਿਸਤੇ ਦੀ। ਅੱਛਾ, ਠੀਕ ਆ। ਗ੍ਰੇਪ ਤੇ ਪਿਸਤੇ ਦੀ ਇਹਨਾਂ 'ਚ ਆਊਗੀ। ਉਹਨਾਂ ਲਈ ਥੋੜਾ ਜਿਹਾ ਇਫੈਕਟ ਹੋਣਾ, ਉਹ ਫਿਰ ਫੰਗਸਾਈਡ ਸਪਰੇਆਂ ਕਰਨੀਆਂ ਪੈਣੀਆਂ। ਤੇ ਸੌਗੀ ਦੇ ਵੀ, ਹਾਂ, ਗ੍ਰੇਪਸ ਦੇ ਵੀ ਸੇਮ ਆ। ਸੇਮ ਹੀ ਆ, ਠੀਕ ਆ। ਤੇ ਚੈਰੀ ਦੇ ਵੀ ਉਦਾਂ ਹੀ ਆ? ਚੈਰੀ ਦੇ 2 ਕੰਡੀਸ਼ਨ ਆ, ਉਹਨਾਂ ਦੇ ਕ੍ਰਾਪ ਜਿਆ ਤਾਂ ਸੈੱਟ ਹੋ ਗਿਆ। ਠੀਕ ਆ, ਓਕੇ। ਉਹ ਅਪ੍ਰੈਲ ਦੇ ਐਂਡ, ਮਈ ਦੇ ਪਹਿਲੇ ਹਫ਼ਤੇ ਪਿਕਿੰਗ ਹੁੰਦੀ ਆ। ਜੇ ਮੀਂਹ ਪੈ ਗਿਆ, ਉਹ ਚੈਰੀ ਦਾ ਕ੍ਰਾਪ ਸਾਰਾ ਹੀ ਚਲਾ ਜਾਊ। ਜਿੱਥੇ ਅੱਗੇ ਵੀ ਹੁੰਦਾ ਹੈ ਨਾ, ਉਹ ਸਰਵਾਈਵ ਨਹੀਂ ਕਰਦਾ, ਕਿਉਂ? ਜਿੱਥੇ ਉਹਦੀ ਡੰਡੀ ਆ ਉੱਥੇ ਪਾਣੀ ਖੜ ਜਾਂਦਾ ਆ ਕੇ, ਤਾਂ ਉੱਥੇ ਰਾੜ ਜਿਹਾ ਲੱਗ ਕੇ ਉਹ ਚੈਰੀਆਂ ਖਰਾਬ ਹੋ ਜਾਂਦੀਆਂ। ਓਕੇ, ਠੀਕ ਹੈ, ਆਲਰਾਈਟ। ਹਾਂਜੀ, ਠੀਕ ਹੈ। ਅੱਛਾ, ਤੇ ਆਪਾਂ ਜਿਹੜੀ ਹੈ ਨਾ ਅੱਗੇ ਗੱਲ ਨੂੰ ਵਧਾਉਂਦੇ ਹਾਂ, ਅਗਲੀ ਗੱਲ ਦੇ ਵੱਲ ਵੱਧਦੇ ਹਾਂ ਜਸਬੀਰ ਜੀ। ਪੋਸਟ ਪ੍ਰੋਸੈਸਿੰਗ ਨੂੰ ਲੈ ਕੇ ਜਿਹੜੇ ਕਈ ਤਰੀਕੇ ਦੇ ਤੁਸੀਂ ਕਹਿੰਦੇ ਵੀ ਅਜੇ ਵੀ ਕਿਸਾਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਚੱਲਦੇ ਆ। ਸਪੌਟ ਸੇਲ, ਪੂਲ 'ਚ ਜਾਣਾ ਚਾਹੀਦਾ ਆ। ਸੋ ਪੋਸਟ ਪ੍ਰੋਸੈਸਿੰਗ ਦੇ ਵਿੱਚ ਕੀ ਹੁੰਦਾ ਆ, ਤੇ ਇਹ ਜਿਹੜੀ ਸਿਲੈਕਸ਼ਨ ਆ ਕਿੱਦਾਂ ਕਰਨੀ ਚਾਹੀਦੀ ਹੈ ਜਾਂ ਕਿਹੜੀ ਕਰਨੀ ਚਾਹੀਦੀ ਹੈ? ਹਾਂਜੀ, ਪਹਿਲੀ ਗੱਲ ਤਾਂ ਜਦੋਂ ਆਪਾਂ ਦੇਖਦੇ ਆ ਨਾ, ਇਹ ਮੋਸਟਲੀ ਫਾਰਮਰ ਸਿਲੈਕਟ ਕਰਦਾ। ਠੀਕ ਹੈ। ਵੀ ਮੈਂ ਆਪਦੇ ਪੂਲ ਦੇ ਵਿੱਚ ਪਾਉਣੇ ਆ ਕਿ ਮੈਂ ਸਪਾਟ ਸੈਲ ਕਰਨੀ ਆ। ਹੈ ਨਾ, ਇਹਨਾਂ ਦਾ ਜਦੋਂ ਅਸੀਂ ਮੋਸਟਲੀ ਪ੍ਰੋਸੈਸਰ, ਚਾਹੇ ਜਿਹੜੀਆਂ ਵੱਡੀਆਂ ਕੋਆਪਸ ਆ, ਉਹ ਤਾਂ ਕਰਦੀਆਂ ਹੀ ਪੂਲ ਆ। ਇਹਨਾਂ ਦਾ ਫਰਕ ਕੀ ਆ, ਆਪਾਂ ਪਹਿਲਾਂ ਇਹ ਅੰਡਰਸਟੈਂਡ ਕਰ ਲਈਏ। ਬਿਲਕੁਲ। ਜਿਹੜੀ ਤਾਂ ਪੂਲ ਆ, ਤੁਸੀਂ ਆਪਦੇ ਬਦਾਮ ਭੇਜ ਦਿੱਤੇ ਆ। ਬਦਾਮ ਭੇਜ ਕੇ ਬਸ ਤੁਹਾਡਾ ਜਾਂਦੀ ਕੰਮ ਮੁੱਕ ਗਿਆ। ਇਦੋਂ ਬਾਅਦ ਜਿਹੜਾ ਪ੍ਰੋਸੈਸਰ ਆ, ਉਹਦੇ ਕੋਲੇ ਫੁੱਲ ਕੰਟਰੋਲ ਆ ਵੀ ਉਹ ਕਿਹੜੀ ਪ੍ਰਾਈਸ ਤੇ ਤੁਹਾਡਾ ਜਿਹੜਾ ਕ੍ਰਾਪ ਆ ਵੇਚੇ। ਓਕੇ, ਸਾਰਾ ਕੁਝ ਉਹਨਾਂ ਕੋਲੇ ਕੰਟਰੋਲ ਆ। ਤੇ ਜਿਹੜੀ ਪ੍ਰਾਈਸ ਤੇ ਉਹਨੇ ਵੇਚਿਆ, ਭਾਵੇਂ ਲੋ ਵੇਚਦੇ ਭਾਵੇਂ ਹਾਈ ਵੇਚਦੇ, ਫਾਰਮਰ ਕੋਲੇ ਤੁਸੀਂ ਫੁੱਲ ਕੰਟਰੋਲ ਉਹਨੂੰ ਦੇ ਦਿੱਤਾ। ਜਿੱਦਾਂ ਆਪਣੇ ਕਹਿੰਦੇ ਆ ਨਾ ਅਕਾਲੀਏ ਵੀ ਅਸੀਂ ਸੁਖਬੀਰ ਬਾਦਲ ਨੂੰ ਸਾਰੀ ਪਾਵਰ ਦੇਤੀ, ਉਹ ਕੁਝ ਮਰਜ਼ੀ ਕਰ ਲੇ।
ਜਿੰਨੇ ਮਰਜ਼ੀ ਲੋਕੀ ਆਖੀ ਜਾਣ ਅਸੀਂ ਨਹੀਂ ਹਾਂ, ਸੁਣਨਾ। ਕਿੰਨਾ ਮਰਜ਼ੀ ਭਾਵੇਂ ਜਥੇਦਾਰ ਲਾ ਦਿਓ, ਭਾਵੇਂ ਹੋਰ ਕੁਝ ਕਰ ਦਿਓ, ਵੀ ਕੋਈ ਫ਼ਰਕ ਨਹੀਂ ਪੈਂਦਾ। ਇੱਥੇ ਵੀ ਫਾਰਮਰ ਜਦੋਂ ਤੁਸੀਂ ਕਹਿੰਦੇ ਆ ਜਿਹੜਾ ਪ੍ਰੋਸੈਸਰ ਆ ਉਹ ਤੁਹਾਡੇ ਨਾਲ ਤੁਸੀਂ ਉਹਨੂੰ ਫੁੱਲ ਅਥਾਰਟੀ ਦੇਤੀ ਆ। ਉਹ ਸਭ ਕੁਝ ਕੁਛ ਹੋ ਗਿਆ। ਮਰਜ਼ੀ ਕਰੇ, ਹੈਨਾ? ਸਹੀ ਹੈ। ਉਦੋਂ ਬਾਅਦ ਫਿਰ ਉਹ ਹੁੰਦਾ ਕੀ ਆ ਕਿ ਉਹ ਜਦੋਂ ਜਾਣੀ ਦੀ ਤੁਹਾਡਾ ਕਰਾਪ ਵਿਕ ਗਿਆ, ਤੁਹਾਨੂੰ ਪ੍ਰਾਈਸ ਨਹੀਂ ਮਿਲਦੀ ਕਿਸੇ ਬਦਾਮ ਦੀ, ਹੈਨਾ? ਅੱਡੋ-ਅੱਡ ਪ੍ਰੋਸੈਸਰ ਦੇ ਖਰਚੇ ਆ। ਦੱਸੇ $100 ਜਾਣੀ ਦੀ $100 ਨੂੰ ਕੋਈ ਚੀਜ਼ ਵਿਕੀ ਆ। ਉਹਨਾਂ ਨੂੰ ਪ੍ਰੋਸੈਸ ਆਪਦੀ ਇਕੁਇਪਮੈਂਟ ਤੇ, ਲੇਬਰ ਤੇ ਹੋਰ ਕਰਕੇ ਜਾਣੀ ਦੀ ਉਹਦਾ ਕਾਸਟ ਆ ਜਾਂਦਾ $40। ਪਿੱਛੇ 60 ਰਹਿ ਗਏ। ਜੀ। 60 ਦੇ ਵਿੱਚੋਂ ਫਿਰ ਉਹਨਾਂ ਨੇ ਇਕੁਇਪਮੈਂਟ ਦੀ ਪੇਮੈਂਟ ਵੀ ਦੇਣੀ ਆ, ਹੋਰ ਕਰਨੀ ਆ। ਜਿੰਨਾ ਵੀ ਜਾਂਦੀ, ਕਈਆਂ ਦਾ ਲੋਨ ਜ਼ਿਆਦਾ ਗਾ, ਕਈਆਂ ਦਾ ਘੱਟ ਆ। ਉਹ ਵੀ ਨਿਕਲ ਗਿਆ। ਫਿਰ ਜਿਹੜੇ ਉਹਨਾਂ ਦੇ ਕੰਪਨੀ ਦੇ ਬਿਜਲੀ ਦੇ ਬਿੱਲ ਆ, ਯੂਟਿਲਿਟੀਜ਼ ਆ, ਤੇ ਜਿਹੜੇ ਉਹਨਾਂ ਦੇ ਐਗਜ਼ੈਕਟਿਵ ਆ ਜਿਨ੍ਹਾਂ ਨੂੰ 5-5, 10-10 ਮਿਲੀਅਨ ਡਾਲਰ ਜਿਨ੍ਹਾਂ ਦੀ ਸੈਲਰੀ ਆ, ਉਹ ਵੀ ਵਿੱਚੋਂ ਨਿਕਲ ਗਈ। ਫਿਰ ਜਿਹੜੇ ਪਿਛਲੇ ਪਾਸੇ ਪੈਸੇ ਰਹਿ ਜਾਂਦੇ ਆ, ਉਹ ਗਿਣਿਆ ਜਾਂਦਾ ਪ੍ਰੋਫਿਟ, ਨੈਟ ਪ੍ਰੋਫਿਟ। ਓਕੇ, ਠੀਕ ਹੈ। ਜਿਹੜੇ ਫਿਰ ਉਹ ਨੈਟ ਪ੍ਰੋਫਿਟ ਹੁੰਦਾ ਗਾ, ਉਹਨੂੰ ਜਿੰਨੇ ਤੁਹਾਡੇ ਬਦਾਮ ਵੇਚੇ ਹੁੰਦੇ ਆ, ਓਨੇ ਰੇਸ਼ੀਓ ਦੇ ਨਾਲ ਤੁਹਾਨੂੰ ਉਹਦਾ ਡਿਵੀਡੈਂਡ ਦੇ ਦਿੰਦੇ ਆ। ਕਈ ਦਿੰਦੇ ਆ 2 ਪੇਮੈਂਟਾਂ 'ਚ, ਕਈ 3 'ਚ। ਠੀਕ ਹੈ। ਉਹ ਕਈ ਜਾਣਦੀ ਉਹ ਤੁਹਾਡੇ ਚੈੱਕ ਆ ਜਾਂਦੀ, ਤੁਹਾਨੂੰ ਕੋਈ ਜਾਣਦੀ ਤੁਹਾਡੀ ਉਹਦੇ ਵਿੱਚ ਫਾਰਮਰ ਦੀ ਇਨਪੁਟ ਹੈ ਨਹੀਂ ਗੀ। ਤੇ ਫਿਰ ਉਹ ਪ੍ਰੈਕਟਿਸਿਸ ਪੂਲ ਦੇ ਵਿੱਚ ਹੁੰਦੇ ਕੀ ਆ? ਕਈ ਪ੍ਰੋਸੈਸਰ ਤਾਂ ਕੱਲੀ ਕੋਆਪ ਆ, ਕਈਆਂ ਦੇ ਆਪ ਦੇ ਨਾਲ ਸਾਈਡ ਫਾਰਮਿੰਗ ਵੀ ਆ। ਹੁਣ ਇੱਕ ਬਾਇਰ ਆਉਂਦਾ ਪ੍ਰੋਸੈਸਰ ਕੋਲੇ, ਉਹ ਕਹਿੰਦਾ ਵੀ ਦੇਖੋ ਮੈਂ 50 ਕ ਜਾਣਦੀ ਤੁਹਾਤੋਂ ਟਰੱਕ ਲੋਡ ਖਰੀਦਣੇ ਆ। ਉਹ ਕਹਿ ਦਿੰਦਾ ਵੀ ਜਾਣਦੀ ਸਾਡੀ ਪ੍ਰਾਈਸ ਇਸ ਵਕਤ ਹੈਗੀ ਆ $2.50। ਓਕੇ। ਉਹ ਲੀਗਲੀ ਜਾਣੀ ਦੀ ਪ੍ਰੋਸੈਸਰ ਤੁਸੀਂ ਕੋਈ ਨਹੀਂ ਰੋਕ ਸਕਦੇ ਕਿ ਤੁਸੀਂ ਕੰਟਰੋਲ ਦਿੱਤਾ ਪਿਆ। ਉਹ ਕਹਦੇ ਵੀ ਏਦਾਂ ਕਰੋ, ਜਿਹੜੇ ਤਾਂ ਆਹਾਗੇ ਬਦਾਮ ਜਿਹੜੇ ਮੇਰੇ ਪੂਲ 'ਚ ਪਏ ਆ, ਇਹ ਮੈਂ ਤੁਹਾਨੂੰ $2 ਦੇ ਵੇਚ ਦਿੰਦਾ। ਠੀਕ ਹੈ। ਹੈਨਾ? ਪਰ ਜਿਹੜੇ ਮੈਂ ਜਾਣਦੀ ਕਈ ਆਪਦੇ ਵੀ ਆ, ਚੱਲ ਆਹ ਸਪਾਟ ਸੈੱਲ ਕਰਨੀ, ਇਹਦੇ ਮੈਨੂੰ 3 ਦੇ ਦਿਓ, ਵੀ ਤੁਸੀਂ ਤਾਂ 2.5 ਹੀ ਹੋ ਗਏ ਤੁਹਾਨੂੰ। ਤੁਹਾਨੂੰ ਕੀ ਫਰਕ ਆ? ਹੈਨਾ? ਹੁਣ ਜਿਹੜਾ ਪੂਲ ਵਾਲਾ ਫਾਰਮਰ ਆ, ਉਹ ਤਾਂ ਦੋਹਾਂ ਤੇ ਰਗੜਿਆ ਗਿਆ। ਹੈਨਾ? ਹੁਣ ਪਿਛਲੇ 2-3 ਸਾਲ ਅਸੀਂ ਕਾਫੀ ਸਟੱਡੀ ਕੀਤੀ ਆ। ਅੱਛਾ। ਜਿਹੜੀ ਸਭ ਤੋਂ ਵੱਡੀ ਕੋਆਪ ਆ, ਸਭ ਤੋਂ ਵੱਡੀ ਜਾਣਦੀ ਗਿਣੀ ਜਾਂਦੀ, ਬ੍ਰਾਂਡ ਨੇਮਸ ਹੈਗੇ ਆ, ਅਸੀਂ ਹਾਇਰ ਪ੍ਰਾਈਸ ਕਰਦੇ ਆ। ਕਸਟਮਰ ਜਿਹੜੇ ਸਪਾਟ ਸੈੱਲ ਵਾਲੇ ਆ, ਉਹਨਾਂ ਨੇ 25 ਤੋਂ 40 ਸੈਂਟ ਜ਼ਿਆਦਾ ਪੈਸੇ ਲਏ ਆ 1 ਪਾਉਂਡ ਪਿੱਛੇ। ਅੱਛਾ। ਹਾਂ, ਤੇ ਹੁਣ ਆਪਾਂ ਸਪਾਟ ਸੈੱਲ ਦੇਖੀਏ ਕੀ ਆ। ਸਪਾਟ ਸੈੱਲ ਹੈਗੀ ਆ ਵੀ ਤੁਹਾਡੇ ਕੋਲੇ ਕੰਟਰੋਲ ਆ। ਤੁਸੀਂ ਹੁਣ ਪ੍ਰੋਸੈਸਰ ਨੂੰ ਕਹਿਣਾ ਬਈ ਮੈਨੂੰ ਹੁਣੇ ਹੀ ਅਸੀਂ ਦੱਸਾਂਗੇ ਵੀ ਤੁਸੀਂ ਕਦੋਂ ਵੇਚੋ। ਠੀਕ ਆ। ਹਨਾ? ਬਈ ਤੁਹਾਡੇ ਕੋਲੇ ਕੰਟਰੋਲ ਆ। ਪ੍ਰੋਸੈਸਰ ਜੇ ਬਦਾਮ ਤੁਹਾਡੇ ਵੇਚ ਦੂਗਾ, ਤੁਹਾਡੇ ਕੋਲੇ ਸ਼ੀਟ ਹੈਗੀ ਆ ਬਈ ਤੁਸੀਂ ਤਾਂ ਵੇਚੇ ਨੀ ਗੇ। ਪ੍ਰੋਸੈਸਰ ਰਿਸਕ ਲੈ ਰਿਹਾ ਤੁਹਾਡੇ ਬਦਾਮ ਵੇਚਣ ਨੂੰ। ਲੱਸੇ ਇਸ ਵਕਤ ਪ੍ਰਾਈਸ $2.50 ਆ। ਜਦੋਂ $2.50 ਹੈਗੇ ਆ ਤਾਂ ਉਦੋਂ ਜਾਣੀ ਦੀ ਜਿਹੜਾ ਪ੍ਰੋਸੈਸਰ ਆ, ਉਹਨਾਂ ਕੋਈ ਬਾਇਰ ਆਇਆ, ਵੇਚਣੇ ਪਏ ਆ, ਉਹਨਾਂ ਦੀ ਕਮਿਟਮੈਂਟ ਹੈਗੀ, ਉਹਨਾਂ ਨੇ 2.5 ਦੇ ਦਿੱਤੇ। ਠੀਕ ਆ। ਪ੍ਰਾਈਸ ਜਾਂਦੀ 4 ਕੁ ਮਹੀਨਿਆਂ ਬਾਅਦ ਉਹ ਹੋ ਗਈ $3। ਤੁਸੀਂ ਹੁਣ ਕਹਿੰਦੇ ਆ ਵੀ ਮਾਰਕੀਟ ਦੇ ਨਾਲ ਉਹ ਪ੍ਰੋਸੈਸਰ ਨੂੰ ਚੱਲਣਾ ਪੈਣਾ। 3 ਨਹੀਂ ਤਾਂ ਚਲੋ ਤੁਹਾਨੂੰ 2.85 ਦੇ ਦੂ। ਹੈਨਾ? ਉਹਨੇ ਮੁੜ ਕੇ ਫਿਰ ਪੈਸੇ ਲੂਜ਼ ਉਹ ਕਰਦਾ। ਕੋਆਪ ਦੇ ਵਿੱਚ ਸਾਰੀ 100% ਰਿਸਕ ਫਾਰਮਰ ਦੀ ਆ। ਜਦੋਂ ਫਿਰ ਉਹ ਸਪਾਟ ਸੈੱਲ ਹੁੰਦੀ ਆ, ਉਹਦੇ ਵਿੱਚ ਰਿਸਕ ਸਾਰੀ ਪ੍ਰੋਸੈਸਰ ਦੀ ਆ। ਓਕੇ। ਹਨਾ? ਤੁਸੀਂ ਕੰਟਰੋਲ ਦੇ ਵਿੱਚ ਆ। ਤੇ ਜਿਹੜੀ ਇਹ ਮਾਰਕੀਟ ਬਦਾਮਾਂ ਦੀ ਆ, ਜਿੰਨਾ ਚਿਰ ਤਾਂ ਮਾਰਕੀਟ ਅਪ ਜਾਂਦੀ ਸੀ, ਇਹਦੇ ਵਿੱਚ ਪ੍ਰਾਈਸ ਸਵਿੰਗਸ ਨਹੀਂ ਹੁੰਦੇ ਸੀ।
ਉਦੋਂ ਜਿਹੜੀਆਂ ਵੱਡੀਆਂ ਕੰਪਨੀਆਂ ਕੋ-ਆਪਸ ਆ, ਬ੍ਰਾਂਡ ਨੇਮਸ ਬਣਾਏ ਆ, ਉਹਨਾਂ ਨੇ ਡਿਵੀਡੈਂਡਸ ਜ਼ਿਆਦਾ ਦਿੱਤੇ ਆ। ਠੀਕ ਆ। ਪਿਛਲੇ 2 ਸਾਲਾਂ 'ਚ ਹੁਣ ਮਾਰਕੀਟ ਫਲਕਚੁਏਸ਼ਨ ਇੰਨੀ ਹੋ ਰਹੀ ਆ ਕਿ ਹਰ ਇੱਕ ਸੀਜ਼ਨ ਦੇ ਵਿੱਚ ਹਾਈ ਤੇ ਲੋ ਦਾ ਡੈਲਟਾ 25 ਤੋਂ 40-50 ਸੈਂਟ ਹੈਗਾ। ਉਹਦੇ ਜਿਹੜੇ ਫਿਰ ਸਾਡੇ ਪੱਗ ਵਾਲੇ ਫਾਰਮਰਸ ਆ, ਅਸੀਂ ਉਹਨਾਂ ਨੂੰ ਦੱਸੀਦਾ ਵੀ ਸਪਾਟ ਸੈਲ ਹੀ ਕਰੋ, ਹੁਣ ਵੇਚੋ। ਠੀਕ ਆ, ਉਹ ਓਕੇ। ਪ੍ਰੋਸੈਸਰ ਲਾਈਕ ਨਹੀਂ ਕਰਦੇ। ਹੁਣ ਕਈ ਪ੍ਰੋਸੈਸਰ ਕਹਿੰਦੇ ਅਸੀਂ ਟੋਟਲੀ ਐਲੀਮੀਨੇਟ ਕਰ ਦੇਣੀ ਆ ਕੀ ਸਪਾਟ ਸੇਲ? ਸਪਾਟ ਸੈਲ। ਅੱਛਾ। ਕਿਉਂ? ਉਹਨਾਂ ਦੀ ਰਿਸਕ ਜ਼ਿਆਦਾ ਹੈਗੀ। ਉਹ ਕਿਉਂ ਰਿਸਕ ਲੈਣ? ਠੀਕ ਆ। ਹਨਾ? ਤੇ ਹੁਣ ਕਈ ਫਾਰਮ ਉਹ ਨਹੀਂ, ਪਰ ਫਿਰ ਉਹਨਾਂ ਕੋਲੇ ਫੁੱਲ ਕੰਟਰੋਲ ਹੋ ਜਾਂਦਾ। ਉਹਨਾਂ ਦਾ ਮਾਰਜਨ ਨਹੀਂ ਘਟਦਾ, ਉਹਨਾਂ ਦੀ ਰਿਸਕ ਹੈ ਨੀ ਗੀ, ਉਹ ਸਾਰੀ ਫਾਰਮਰ ਦੀ ਰਿਸਕ ਆ। ਸੋ ਇਹਦੇ ਡਿਫਰੈਂਸਿਸ ਬਹੁਤ ਆ ਕਿ ਸਪਾਟ ਸੈਲ ਦੇ ਵਿੱਚ ਤੁਹਾਡੇ ਕੋਲੇ 100% ਕੰਟਰੋਲ ਆ। ਤੁਸੀਂ ਮਾਰਕੀਟ ਦੇਖਦੇ ਆ, ਉੱਪਰ ਜਾਂਦੀ, ਹੇਠਾਂ ਜਾਂਦੀ, ਕਦੋਂ ਮੈਂ ਵੇਚਾਂ? ਜਦੋਂ ਜਾਣੇ ਦੀ ਪੂਲ ਦੇ ਵਿੱਚ ਆ, ਪੂਲ ਦੇ ਵਿੱਚ ਤਾਂ ਹਾਂ, ਜਿਹੜੀਆਂ ਵੱਡੀਆਂ ਹੈਗੇ ਆ ਨਾ ਪ੍ਰੋਸੈਸਰ ਵੀ ਹੋਏ, ਉਹਨਾਂ ਦੇ ਜਿਹੜੇ ਕੰਟਰੈਕਟ ਆ, ਉਹਨਾਂ ਨੂੰ ਹਰ ਮਹੀਨੇ ਕੰਟੇਨਰ ਸ਼ਿਪ ਕਰਨੇ ਹੀ ਪੈਂਦੇ ਆ, ਕਿਤੇ 5 ਕਿਤੇ 10। ਠੀਕ ਆ। ਉਹ ਫਿਰ ਐਵਰੇਜ ਪ੍ਰਾਈਸਿੰਗ ਕਰਦੇ ਆ। ਐਵਰੇਜ ਪ੍ਰਾਈਸਿੰਗ ਦੇ ਵਿੱਚ ਇਸ ਵਕਤ ਲਾਸ ਹੋ ਰਹੀ ਆ ਕਿ ਮਾਰਕੀਟ ਬਹੁਤ ਪ੍ਰੈਡਿਕਟੇਬਲ ਹੋ ਗਈ ਆ। ਵੀ ਓਨੇ ਕੀ ਹੋਣੀ ਆ ਆਪਣੇ ਕੋਲ, ਵੀ ਹਰ ਸਾਲ ਓਨੀ ਕੀ ਸਪਲਾਈ ਆਉਣੀ ਆ। ਹਾਂ, ਹੁਣ ਜਦੋਂ ਸਪਲਾਈ ਘਟਦੀ ਵੱਧਦੀ ਆ, ਉਦੋਂ ਤੁਹਾਡੇ ਕੋਲੇ ਕੰਟਰੋਲ ਆ। ਤੁਸੀਂ ਸਟਾਕ ਮਾਰਕੀਟ ਨੂੰ ਹੋਲਡ ਕਰੋ, ਇੰਨਾ ਕਰ ਲਓ ਸਾਲ ਦੇ ਵਿੱਚ ਦੀ, ਉੱਥੇ ਹੀ ਜਾਣ ਦੀ ਜਿਹੜੇ ਮਾਡਲਸ ਪੈਸੇ ਹੈਗੇ ਆ, ਉਸੇ ਚੀਜ਼ 'ਚ ਆ। ਸੋ ਮੋਸਟਲੀ ਅਸੀਂ ਤਾਂ ਪੱਗ ਵੱਲੋਂ ਰੈਕਮੈਂਡੇਸ਼ਨ ਕਰਦੇ ਆ ਬਈ ਤੁਸੀਂ ਟੋਟਲੀ ਸਪਾਟ ਸੈਲ ਕਰੋ। ਠੀਕ ਆ। ਹਨਾ? ਇਹ ਸੁਜੈਸ਼ਨ ਆ ਵੀ ਜਾਣ ਦੀ, ਬਾਕੀ ਤੁਸੀਂ ਆਪਦਾ ਪ੍ਰੋਜ਼ ਐਂਡ ਕਾਨਸ ਦੇਖੋ। ਹਨਾ? ਕਈ ਠੀਕ ਆ। ਬੰਦਾ ਕਹਿੰਦਾ ਵੀ ਮੈਂ ਤਾਂ ਮਾਰਕੀਟ ਦੇਖੀ ਨਹੀਂ, ਮੈਨੂੰ ਤਾਂ ਪਤਾ ਨਹੀਂ ਪ੍ਰਾਈਸ ਕਿੱਥੇ। ਹੁਣ ਆਪਣੀ ਜਿਹੜੀ ਪੱਗ ਨੇ, ਜਿਹੜੀ ਸਭ ਤੋਂ ਵੱਡੀ ਕੰਟਰੀਬਿਊਸ਼ਨ ਆ, ਉਹ ਹੈਗੀ ਆ ਵੀ ਪ੍ਰਾਈਸ ਅਵੇਅਰਨੈਸ ਐਂਡ ਜਿਹੜੀ ਪ੍ਰਾਈਸ ਵੇਰੀਏਬਿਲਿਟੀ ਓਵਰ ਦਾ ਈਅਰ ਆ, ਉਹ ਸਾਰੇ ਦੱਸੀ ਜਾਈਦੀ ਆ। ਤੋ ਕਸਟਮਰ ਨੂੰ ਬਾਹਲੀ ਮਿਹਨਤ ਨਹੀਂ ਕਰਨੀ ਪੈਂਦੀ, ਉਹ ਤੁਸੀਂ ਦੇਖ ਕੇ ਜਾਣੀ ਦੀ ਹਨਾ, ਉਦੋਂ ਦੇਖ ਸਕਦੇ ਆ ਤੇ ਉਦੋਂ ਵੇਚ ਦਿਓ। ਬਾਕੀ ਫਿਰ ਇਉਂ ਆ ਕਿ ਜਿਹੜੇ ਪ੍ਰੋਸੈਸਰ ਟੂ ਪ੍ਰੋਸੈਸਰ ਜਿਹੜੇ ਕੰਟਰੈਕਟਸ ਆ, ਉਹਨਾਂ ਦੇ ਵਿੱਚ ਜਿੱਦਾਂ ਆਪਣੇ ਮੀਤ ਨੇ ਵੀ ਆ ਕੇ ਕਾਫੀ ਜਾਣੀ ਦੀ ਨੌਲੇਜ ਦਿੱਤੀ ਆ, ਵੇਰੀਏਸ਼ਨਸ ਬਹੁਤ ਆ। ਹਨਾ? ਕਈ ਕਹਿੰਦੇ ਆ ਵੀ ਜਾਣੀ ਦੀ ਹਾਂ, ਜਦੋਂ ਪ੍ਰਾਈਸ ਘਟਦੀ ਆ, ਫਾਰਮਰ ਕਾਲ ਕਰਦਾ ਵੀ ਮੇਰੇ ਤੁਸੀਂ ਏਦਾਂ ਕਰੋ, ਤੁਹਾਨੂੰ ਪਤਾ ਪ੍ਰਾਈਸ ਘਟਣੀ ਆ, ਅੱਜ ਵੇਚ ਦਿਓ। ਉਹਨਾਂ ਕਹਿਣਾ ਅੱਜ ਸਾਡੇ ਕੋਲੇ ਬਾਇਰ ਹੈ ਨਹੀਂ। ਹਨਾ? ਫਿਰ ਉਹ ਮਹੀਨਾ ਖੰਡ ਐਵੇਂ ਹੀ ਕੱਢ ਦਿੰਦੇ ਆ। ਜਦੋਂ ਪਤਾ ਲੱਗਿਆ ਬਾਟਮ ਜੀ ਤੇ ਆ ਗਈ ਆ, ਉੱਪਰ ਨੂੰ ਜਾਊਗੀ, ਹੁਣ ਬਾਇਰ ਲੱਭ ਲਿਆ ਗਿਆ, ਪਰ ਹੁਣ ਤੁਹਾਨੂੰ ਆਹ ਪ੍ਰਾਈਸ ਮਿਲੂਗੀ। ਹਨਾ? ਤੇ ਇਹ ਵੀ ਚੀਜ਼ ਆ। ਤੇ ਫਿਰ ਜਿਹੜੇ ਪ੍ਰੋਸੈਸਿੰਗ ਦੇ ਵਿੱਚ ਚੈਲੰਜਸ ਆਪਣੇ ਆਲਰੇਡੀ ਡਿਫਾਈਨ ਕੀਤੇ ਆ, ਅੱਡੋ-ਅੱਡ 5 ਤੋਂ 7% ਆਲਮੰਡ ਜਦੋਂ ਹਲਿੰਗ ਕਰਦੇ ਆ ਨਾ, ਉਹਦੇ ਵਿੱਚ ਵੇਰੀਏਸ਼ਨਸ ਆ ਰਹੀਆਂ। ਠੀਕ ਆ। ਹਨਾ? ਉਹ ਕਾਹਤੋਂ ਆ ਰਹੀਆਂ? ਆਪਰੇਟਰ ਐਰੋ ਆ, ਕੋ ਜਾਣ ਕੇ ਕਰ ਰਹੇ ਆ। ਹਨਾ? ਤੇ ਫਿਰ ਜਦੋਂ ਦੇਖਿਆ ਜਾਂਦਾ, ਜਦੋਂ ਪ੍ਰੋਸੈਸ ਕਰਦੇ ਆ ਆਲਮੰਡ ਦੀ, ਉੱਥੇ ਵੀ ਵੇਰੀਏਸ਼ਨਸ ਬਹੁਤ ਆ। ਠੀਕ ਹੈ ਜੀ। ਇਹ ਤਾਂ ਹੈਗੀ ਬਦਾਮਾਂ 'ਚ। ਹੁਣ ਸੌਗੀ 'ਚ ਵੀ ਦੇਖ ਲਓ। ਪਿਛਲੇ ਸਾਲ ਨੂਣ ਦਾ ਕਰਕੇ BNB ਕਈਆਂ ਦੀ ਘੱਟ ਸੀ, ਕਈਆਂ ਦੀ ਵੱਧ ਸੀ। ਬਹੁਤ ਫਾਰਮਰ ਸੀਗੇ ਜਿਹੜਾ ਜਿਹੜੀ ਸੱਚ ਬਦਾਮਾਂ ਦੀ ਆ ਤੇ ਪਿਸਤੇ ਦੀ, ਵਾਲਨਟ ਦੀ, ਇਹ ਪ੍ਰਾਈਵੇਟ ਕੰਪਨੀ ਓਵਰਸੀ ਕਰਦੀ ਆ ਸਾਰਾ ਕੁਝ। ਠੀਕ ਆ। USDA ਨਹੀਂ ਕਰਦਾ। ਸਾਰਿਆਂ ਨੂੰ ਭੁਲੇਖਾ ਗਾ ਲੋਕਾਂ ਨੂੰ ਬਈ USDA ਆ ਕੇ ਇਹਨਾਂ ਨੂੰ ਮਾਨੀਟਰ ਕਰਦਾ। USDA ਨਹੀਂ ਮਾਨੀਟਰ ਕਰਦਾ। ਕੈਲੀਫੋਰਨੀਆ ਨੇ USDA ਨੂੰ ਕਿਹਾ ਵਿਆ, ਅਸੀਂ ਉਹਨਾਂ ਨੇ ਪ੍ਰਾਈਵੇਟ ਐਂਟਿਟੀ ਇੱਕ ਸਾਈਨ ਕੀਤੀ ਵੀ ਆ, ਉਹ ਆ ਕੇ ਦੱਸਦੀ ਤੁਹਾਡੀ ਕੁਆਲਿਟੀ ਕੀ ਆ। ਹਾਂ, ਜਦੋਂ ਫਿਰ ਗ੍ਰੇਪਾਂ ਦੀ ਗੱਲ ਆਉਂਦੀ, ਸੌਗੀ ਦੀ ਆਉਂਦੀ, ਉਹ USDA ਕਰਦਾ। ਉਹਦੇ ਵਿੱਚ ਵੀ ਕਈ ਲੋਡ ਆਪਣੇ ਗਏ ਆ। ਇੱਕ ਦੋ ਪ੍ਰੋਸੈਸ ਬਹੁਤ ਜਾਣਦੀ ਉਹਨਾਂ ਦੇ BNB ਜਿਹੜੀਆਂ ਜਾਣਦੀ, ਉਹ ਗੁੱਦਾ ਗਾ, ਜਿਹੜੀ ਸ਼ੂਗਰ ਆ ਉਹਦੇ ਵਿੱਚ, ਉਹ ਦੱਸਦੇ ਕਹਿੰਦੇ ਵੀ 20% ਆਈ ਆ। ਉਹਨਾਂ ਨੇ ਕਿਹਾ ਵੀ ਨਹੀਂ, 20 ਨਹੀਂ, ਆਪਦੀ ਵਾਪਸ ਲੈ ਲਈ।
ਜਿਹਨੂੰ ਹੂੰ, ਭੇਜੀ ਉਹ 45 ਹੋਊਗੀ। ਹੂੰ, ਉਹਦੇ ਵਿੱਚ ਵੀ ਵੇਰੀਏਸ਼ਨ ਜਦੋਂ ਇਹਨਾਂ ਨੇ USDA ਲੈਬ ਵੀ ਟੈਸਟ ਕਰਦਾ ਹੂੰ, ਵਰਸਸ ਇਹ ਪ੍ਰੋਸੈਸਰਾਂ ਨੂੰ ਵੀ ਪਤਾ ਵੀ ਕੰਡੀਸ਼ਨਾਂ ਇਹਨਾਂ ਦੀਆਂ ਚੇਂਜਸ ਕਿੱਦਾਂ ਕਰਨੀਆਂ। ਕਿਤੇ ਹੂੰ, ਪਾਣੀ ਪਾ ਦਿਓ, ਕਿਤੇ ਆਹ ਕਰ ਦਿਓ, ਕਿਤੇ ਏਦਾਂ ਹੋ ਜੇ, ਉਹਦੇ ਨਾਲ ਵਧਾ ਕੇ ਜਾਣੀ ਦੀ ਉਹ ਕਰ ਲੈਂਦੇ ਆ। ਹੂੰ, ਸੋ ਇਸ ਵਕਤ ਕੋਈ ਵੀ ਕਰਾਪ ਆ, ਉਹਦੇ ਹੂੰ, ਵਿੱਚ ਹਾਂ ਪ੍ਰੋਸੈਸਰ ਉਹ ਕਹਿੰਦੇ ਵੀ ਸਾਡਾ ਹੱਕ ਆ ਕਿਉਂ ਅਸੀਂ ਮਿਲੀਅਨਸ ਆਫ ਡਾਲਰ ਕੈਪੀਟਲ ਇਨਵੈਸਟ ਕੀਤਾ ਗਾ, ਹੂੰ, ਵੀ ਸਾਨੂੰ ਤਾਂ ਰਿਟਰਨ ਜ਼ਿਆਦਾ ਚਾਹੀਦੀ ਆ। ਰਿਟਰਨ ਚਾਹੀਦੀ। ਹਨਾ, ਕੋਈ ਇਉਂ ਤਾਂ ਗਾਰੰਟੀ ਹੈ ਨੀ ਗੀ ਵੀ ਜਾਣਦੀ ਏ ਪ੍ਰਾਈਵੇਟ ਹੈਗਾ ਗਾ ਵੀ ਅਗਲਾ ਕਹਿੰਦਾ ਮੇਰਾ ਮਾਰਜਨ ਇੰਨਾ ਮੈਂ ਤਾਂ ਇਹ ਮਾਰਜਨ ਲੈਣਾ ਗਾ, ਤੇ ਹੂੰ, ਵੀ ਜੇ ਤੁਸੀਂ ਬਦਾਮ ਦੇਣੇ ਆ ਦਿਓ, ਨਹੀਂ ਦੇਣੇ ਨਾ ਦੇਵੋ। ਹੂੰ, ਹਨਾ, ਚਾਹੇ ਸੌਗੀ ਆ ਸੇਮ ਤਰੀਕਿਆਂ ਦੇ ਨਾਲ ਜਿਹੜੀ ਇਹ ਵੇਰੀਏਸ਼ਨਸ ਆ ਰਹੀਆਂ ਨਾ ਉਹ ਇਸ ਕਰਕੇ ਆ ਰਹੀਆਂ, ਕਈਆਂ ਦੀ ਕੈਪੀਟਲ ਐਪਰੀਸ਼ੀਏਟਡ ਹੋਈ ਵੀ ਆ, ਕਈਆਂ ਦੇ ਨਵੀਂ ਇਨਵੈਸਟਮੈਂਟ ਹੋਈ ਵੀ ਆ। ਜਦੋਂ ਬੰਦਾ ਕੋਈ 10-15 ਮਿਲੀਅਨ ਡਾਲਰ ਲਾਉਂਦਾ ਗਾ, ਜੀ, ਉਹਨੇ ਆਪਦੀ ਰਿਕਵਰੀ ਫਾਸਟ ਕਰਨੀ ਆ। ਇਹਦੇ ਵਿੱਚ ਜਿਹੜੇ ਤੁਹਾਡੇ ਪ੍ਰੋਸੈਸਰ ਦੀ ਸਿਲੈਕਸ਼ਨ ਆ ਉਹ ਬਹੁਤ ਕ੍ਰਿਟੀਕਲ ਹੋ ਜਾਂਦੀ ਆ। ਹੂੰ, ਕਿਉਂ ਸਹੀ ਜਿਹਦਾ ਗੱਲ। ਕਾਸਟ ਸਟਰਕਚਰ ਆਪਦਾ ਹੀ ਹਾਈ ਆ ਉਹ ਫਿਰ ਤੁਹਾਨੂੰ ਕੀ ਦੇ ਦੂਗਾ। ਹਾਂ, ਸਹੀ ਗੱਲ ਆ। ਜੋ ਕੁਝ ਬਚੂਗਾ ਤਾਂ ਹੀ ਕਰੂਗਾ ਨਾ। ਜੇ ਕੁਝ ਬਚੂ ਤਾਂ ਤੁਹਾਨੂੰ ਆਊਗਾ ਨਾ, ਹੈਂ। ਤੇ ਸੋ ਸਹੀ ਗੱਲ। ਜਿਹੜੀਆਂ ਇਹ ਸਾਰੀਆਂ ਚੀਜ਼ਾਂ ਗੀਆਂ ਇਹੀ ਪੱਗ ਤੇ ਡਿਸਕਸ਼ਨਸ ਹੁੰਦੀਆਂ ਗੀਆਂ। ਇਹੀ ਹੂੰ, ਜਿਹੜੇ ਨਵੇਂ ਫਾਰਮਰਸ ਆਉਂਦੇ ਆ ਉਹਨਾਂ ਨੂੰ ਜਦੋਂ ਲੱਗਦਾ ਵੀ ਨੌਲੇਜ ਜਾਣੀ ਦੀ ਹੌਲੀ-ਹੌਲੀ ਮਿਲਦੀ ਆ, ਜੀ, ਜੀ, ਹਨਾ। ਬਿਲਕੁਲ। ਤੇ ਅਸੀਂ 20 ਤੋਂ 25% ਵੇਰੀਏਸ਼ਨਸ ਦੇਖੀਆਂ ਕੁਆਲਿਟੀ ਦੀਆਂ ਆਉਟਪੁੱਟ ਦੀਆਂ ਇਹ ਚੀਜ਼ਾਂ 'ਚੋਂ, ਠੀਕ ਹੈ। ਹੂੰ, ਹਨਾ। ਤੇ ਜੀ। ਅੱਛਾ, ਸਮਾਂ ਆਪਣਾ ਤਕਰੀਬਨ ਸਮਾਪਤੀ ਤੇ ਆ ਤੇ ਅੱਜ ਅਰਥ ਡੇ ਵੀ ਆ। ਹੂੰ, ਬਹੁਤ ਕੁਛ ਦੁਨੀਆ ਦੇ ਉੱਤੇ ਚੱਲ ਰਿਹਾ ਆ, ਜਸਪੀਰ ਜੀ। ਅਰਥ ਦੇ ਇਨਵਾਇਰਨਮੈਂਟ ਨੂੰ ਬਚਾਉਣ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਰਹਿੰਦੀਆਂ। ਅਕਸਰ ਅ, ਜਦੋਂ ਇਹ ਗੱਲ ਆਉਂਦੀ ਆ ਕਿਸਾਨਾਂ ਨੂੰ ਕਈ ਵਾਰੀ ਦੁਸ਼ਮਣ ਜਿਹੜਾ ਆ ਉਹ ਧਰਤੀ ਦਾ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੂੰ, ਵੀ ਹੂੰ। ਇਨਸੈਕਟੀਸਾਈਡ, ਪੈਸਟੀਸਾਈਡ ਜੀ ਇਦਾਂ ਤਾਂ ਕਿੱਦਾਂ ਜਿਹੜਾ ਚੱਲੂਗਾ, ਪਾਣੀ ਬੜਾ ਵੇਸਟ ਕਰਦੇ ਆ। ਐਜ਼ ਏ ਕਿਸਾਨ ਤੁਸੀਂ ਇਸ ਅਰਥ ਡੇ ਨੂੰ ਕਿੱਦਾਂ ਤੁਸੀਂ ਦੇਖਦੇ ਆ, ਖਾਸ ਕਰਕੇ ਜਦੋਂ ਇਹ ਵਾਲਾ ਪ੍ਰੋਪੇਗੈਂਡਾ ਤੁਹਾਨੂੰ ਜ਼ਿਆਦਾ ਵੀ ਨਾਲ ਸੁਣਨ ਨੂੰ ਮਿਲਦਾ ਹੈ? ਨਹੀਂ ਦੇਖੋ, ਫਾਰਮਰ ਤਾਂ ਸਭ ਤੋਂ ਵੱਡਾ ਲੈਂਡ ਦਾ ਸਟੂਡੈਂਟ ਆ। ਹੂੰ, ਟਰੀ ਉਹ ਲਾਉਂਦਾ ਗਾ, ਹਵਾ ਸਾਫ਼ ਕਾਰਬਨ ਕਰਦਾ। ਡਾਈਆਕਸਾਈਡ ਉਹ ਹਵਾ ਉਹ ਸਾਫ਼ ਕਰਦਾ ਗਾ, ਹਾਂ। ਹੈਨਾ। ਚੈਲੰਜ ਕੀ ਹੁੰਦਾ ਨਾ ਜਿਹੜੇ ਸਾਡੇ ਅ, ਇੰਸਟੀਟਿਊਸ਼ਨਸ ਆ, ਹੂੰ, ਗਵਰਨਮੈਂਟਸ ਆ, ਹੂੰ। ਉਹ ਜਦੋਂ ਤਾਂ ਲੋੜ ਹੁੰਦੀ ਆ ਉਦੋਂ ਫਿਰ ਉਹ ਚੀਜ਼ਾਂ ਨੂੰ ਫੰਡ ਕਰਕੇ ਉਦਾਂ ਦੀ ਕੰਡੀਸ਼ਨਸ ਬਣਾ ਦਿੰਦੀਆਂ। ਜਿੱਦਾਂ ਗ੍ਰੀਨ ਰੈਵੋਲੂਸ਼ਨ ਆਇਆ। ਹੂੰ। ਜਿੱਦਾਂ ਗ੍ਰੀਨ ਰੈਵੋਲੂਸ਼ਨ ਆਇਆ। ਜਦੋਂ ਤਾਂ ਲੋੜ ਸੀ ਚਲੋ ਵੀ ਜਦੋਂ ਕੱਢੋ ਲੋੜ ਪਾਣੀ, ਜਦ ਕੱਢੋ ਪਾਣੀ, ਪਾਓ ਫਰਟੀਲਾਈਜ਼ਰ, ਦੋ ਬਣਾਓ ਰੋਟੀ। ਹੂੰ, ਨਹੀਂ ਪਰ ਉਹਨਾਂ ਨੇ ਉਹ ਫਿਰ ਰੂਟ ਸਿਸਟਮ ਚੇਂਜ ਕਰਤੇ ਸੀ ਨਾ। ਉਹ ਹੂੰ, ਰੂਟ ਸਿਸਟਮ ਨੂੰ ਬਿਮਾਰੀਆਂ ਲੱਗਦੀਆਂ। ਹੂੰ। ਜਿਹੜੀ ਚੀਜ਼ ਦੀ ਯੀਲਡ ਜ਼ਿਆਦਾ ਹੋਊ ਉਹਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਣਗੀਆਂ। ਰਿਸਕ ਵੀ ਓਨਾ ਹੀ। ਹੂੰ, ਰਿਸਕ ਵੀ ਓਨਾ ਹੀ ਆ। ਉਹ ਰਿਸਕ ਕਿਸੇ ਨੂੰ ਦੱਸਿਆ ਨਹੀਂ ਸੀ, ਹੂੰ, ਹੈਨਾ। ਆਉਟਪੁੱਟ ਤਾਂ ਕੱਢ ਲਈ, ਰਿਸਕ ਨਹੀਂ ਸੀ ਦੱਸਿਆ। ਹੁਣ ਰਿਸਕ ਨਾਲ ਜਿਹੜੀਆਂ ਫਿਰ ਕੰਪਨੀਆਂ ਨੇ ਪਹਿਲਾਂ ਉਹ ਸੀਡਸ ਬਣਾਏ, ਹੂੰ, 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 ਫੂਡ ਹੂੰ, ਸਿਸਟਮ ਹੁਣ, ਤੇ ਫਿਰ ਉਹਨਾਂ ਦੇ ਵਿੱਚ ਜਦੋਂ ਉਹ ਬਿਮਾਰੀਆਂ ਆਉਂਦੀਆਂ ਫਿਰ ਉਹਨਾਂ ਲਈ ਫੰਗਸਾਈਡ, ਇਨਸੈਕਟੀਸਾਈਡ ਕੰਪਨੀਆਂ ਨੇ ਬਣਾਈ। ਹੂੰ, 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 ਉਹਨਾਂ ਹੂੰ, ਨੇ ਪੈਸੇ ਦੇ ਕੇ ਯੂਨੀਵਰਸਿਟੀਆਂ ਨੂੰ ਕਿਹਾ ਵੀ ਛੇਤੀ-ਛੇਤੀ ਖੋਜ ਕਰੋ ਜਿੱਥੇ ਕਰਾਪ ਜ਼ਿਆਦਾ ਹੋਵੇ, ਸਾਡਾ ਸਾਡਾ ਵੀ ਜਾਂਦੀ ਮਾਲ ਵਿਕੇ। ਹੂੰ, 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 ਹੂੰ। ਫਾਰਮਰ ਤਾਂ ਵਿਚਾਰਾ ਭੋਲਾ ਸੀ, ਉਹ ਤਾਂ ਫੜ ਹੋ ਗਿਆ ਵਿਚਾਲੇ, ਫਸ ਗਿਆ। ਫਸ ਗਿਆ, ਹੈਨਾ। ਵੀ ਆਹ ਫਲਾਨੀ ਕਣਕ ਲਾ ਦਿਓ, ਚਾਹੇ ਆਹ ਫਲਾਨਾ ਬਦਾਮ ਲਾ ਦਿਓ, ਹੈਨਾ। ਹਰ ਇੱਕ ਹੂੰ, ਚੀਜ਼ ਦੇ ਜਿਹੜੇ ਕਾਊਂਟਰ ਇਫੈਕਟ ਮਾੜੇ ਸੀ, ਉਹ ਬਿਨਾਂ ਸਟੱਡੀ ਕਰਨ ਤੋਂ ਉਹ ਅਪਵਰਡ ਹੀ ਦੇਖਦਾ ਰਿਹਾ ਵੀ ਮੇਰਾ ਵਾਧਾ ਹੀ ਹੋਈ ਜਾਣਾ। ਹੂੰ, 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 ਹੁਣ ਹੂੰ। ਕਿਉਂ ਦੇਖੋ, ਜੇ ਤੁਸੀਂ ਕਹਿ ਦਿਓ ਵੀ ਜਾਣੀ ਦੀ ਹੁਣ ਕਿਸੇ ਨੇ ਇੰਨੀ ਇਨਵੈਸਟਮੈਂਟ ਕੀਤੀ ਆ ਤੇ ਹਾਂਜੀ, ਉਹਦੇ ਖਿਲਾਫ ਨੂੰ ਕੋਈ ਸੁੰਡੀ ਪੈ ਜੇ, ਕੁਝ ਹੋਰ ਪੈ ਜੇ, ਆਪਾਂ ਗੱਲਾਂ ਸੁਣਦੇ ਆ, ਹਾਂ, ਹੈਨਾ। ਤੇ ਉਹਨੂੰ ਸਪਰੇਅ ਕਰਨੀ ਪੈਣੀ ਆ। ਹਾਂਜੀ, ਬਿਲਕੁਲ। ਉਹ ਮਰਨ ਫਿਰ ਥੋੜ੍ਹੀ ਜਦੋਂ ਦਊਗਾ। ਹਾਂ, ਹੂੰ, ਫਿਰ ਇੱਕ ਪਾਸੇ ਤਾਂ ਉਹੀ ਕੰਪਨੀਆਂ ਜਿਹੜੀਆਂ ਜਾਂਦੀ ਤੁਹਾਨੂੰ ਸਪਰੇਆਂ ਵੇਚਦੀਆਂ, ਦੂਜੇ ਪਾਸੇ ਉਹੀ ਕੰਪਨੀਆਂ ਆ ਕੇ ਰੌਲਾ ਪਾਉਂਦੀਆਂ ਵੀ ਇਹ এনवायरमेंट ਨੂੰ ਇਫੈਕਟ ਹੁੰਦਾ ਗਾ। ਹੂੰ, ਕਾਰਬਨ ਨਿਊਟਰਲ ਬਣਨਾ। ਹਾਂ, ਵੀ ਦੇਖੋ ਸਭ ਤੋਂ ਘੱਟ ਐਜੂਕੇਟਡ ਫਾਰਮਰ ਆ।
ਜਿਹੜੇ ਗਵਰਨਮੈਂਟ ਇੰਸਟੀਟਿਊਸ਼ਨਸ, ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ, ਉਹਨਾਂ ਨੇ ਸਾਰਿਆਂ ਨੇ ਇਹ ਚੀਜ਼ਾਂ ਸੈੱਟ ਕਰਕੇ ਧਰਤੀ ਖਰਾਬ ਕਰਤੀ ਆ, ਹਨਾ। ਜਿਹੜਾ ਤਾਂ ਬੰਦੇ ਨੇ ਕੰਮ ਕੀਤਾ ਉਹਨੂੰ ਤਾਂ ਸਮਝ ਹੀ ਨਹੀਂ ਸੀ, ਹਨਾ। ਉਹਨੂੰ ਤਾਂ ਸਮਝ ਪਿੱਛੋਂ ਆਈ ਆ। ਹੁਣ ਆਪਣੇ ਇੱਥੇ ਤਾਂ ਹਲੇ ਸੇਫਟੀ ਬਹੁਤ ਕਰਦੇ, ਇੰਡੀਆ 'ਚ ਤਾਂ ਸੇਫਟੀ ਵੀ ਨਹੀਂ ਗੀ, ਨਹੀਂ ਕਰਦੇ। ਸਹੀ ਗੱਲ। ਬਾਅਦ 'ਚ ਦੇਖਾਂਗੇ ਕੀ ਹੋਊਗਾ। ਬਾਅਦ 'ਚ ਦੇਖੂਗਾ। ਪਰ ਉਹ ਜਿਹੜੇ ਕੈਮੀਕਲਸ ਆ ਉਹ ਕਾਫੀ ਟਾਕਸਿਕ ਆ ਤੇ ਕਾਫੀ ਬੈਡ ਆ। ਅੱਛਾ, ਫਿਰ ਐਜ਼ ਏ ਕਿਸਾਨ ਤੇ ਐਜ਼ ਏ ਉੱਦਾਂ ਵੀ ਨਾਰਮਲ ਹੈ, ਇਸ ਅਰਥ ਡੇ ਦੇ ਉੱਤੇ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਆ ਸਾਰਿਆਂ ਨੂੰ ਵੀ ਕਿੱਦਾਂ ਧਰਤੀ ਦੇ ਵਾਤਾਵਰਣ ਨੂੰ, ਧਰਤੀ ਨੂੰ, ਆਪਣੀਆਂ ਆਉਂਦੀਆਂ ਪੀੜ੍ਹੀਆਂ ਦੇ ਲਈ ਜੋ ਆਪਾਂ ਦੇਖ ਸਕੇ ਹਾਂ ਵੀ ਉਹ ਵੀ ਉਹ ਚੀਜ਼ਾਂ ਇੱਥੇ ਮਾਣ ਕੇ ਜਾ ਸਕਣ, ਉਹਦੇ ਲਈ ਕੀ ਕਰਨਾ ਚਾਹੀਦਾ, ਕੀ ਹਮਲੇ ਕਰਨੇ ਚਾਹੀਦੇ ਆ? ਨਹੀਂ ਦੇਖੋ, ਮੈਂ ਤਾਂ ਇਹ ਕਹਿਣਾ ਵੀ ਜਿਹੜੇ ਤੁਸੀਂ ਪੋਲੀਟੀਸ਼ੀਅਨ ਨੂੰ ਇਲੈਕਟ ਕਰਦੇ ਆ ਨਾ ਜੀ, ਉਹਨੂੰ ਰਿਸਪੌਂਸਿਬਲੀ ਹੋਲਡ ਕਰਿਆ ਕਰੋ। ਜਿਹੜੀਆਂ ਚੀਜ਼ਾਂ ਕਹਿੰਦੇ ਆ ਵੀ ਇਹ ਨਾ ਦੇਖੋ, ਜਿੰਨਾ 'ਚ ਜਿਹੜੇ ਲਾਜ਼ ਬਣਦੇ ਆ ਉਹਨਾਂ ਦੇ ਇਫੈਕਟ ਆ, ਅਕਾਊਂਟੇਬਲ ਬਣਾਵੋ। ਜਦੋਂ ਤੁਸੀਂ ਉਹਨਾਂ ਦੇ ਗਲ 'ਚ ਹਾਰ ਪਾਉਨੇ ਆ, ਉਹਨਾਂ ਨੂੰ ਸਰੋਪੇ ਦਿੰਨੇ ਆ, ਉਹਨਾਂ ਨੂੰ ਕਰਦੇ ਆ ਤੇ ਉਹ ਜਾ ਕੇ ਲਾ ਉਦਾਂ ਦੇ ਬਣਾਈ ਜਾਂਦੇ ਆ ਤੇ ਤੁਹਾਨੂੰ ਤਾਂ ਉਹ ਦਿੰਦੇ ਹੀ ਕੁਝ ਨਹੀਂ ਗੇ, ਪੁੱਛਦੇ ਨਹੀਂ ਗੇ, ਹਨਾ। ਮੇਰੇ ਖਿਆਲ ਦੇ ਨਾਲ ਫਾਰਮਰ ਬੜੇ ਜਾਣੇ ਦੀ ਮਿਹਨਤ ਦੇ ਨਾਲ ਸਾਰਾ ਕੁਝ ਕਰ ਰਿਹਾ ਗਾ, ਹਨਾ, ਜਿੰਨਾ ਕੁ ਉਹਨੂੰ ਨੌਲੇਜ ਆ। ਜਿਹੜੇ ਨੌਲੇਜ ਵਾਲੇ ਬੰਦੇ ਆ ਉਹ ਬੇਈਮਾਨ ਹੋਈ ਜਾਂਦੇ ਆ, ਯੂਨੀਵਰਸਿਟੀਆਂ ਨੂੰ ਪੈਸੇ ਦੇ ਦਿੰਦੇ ਆ, ਉਹ ਰਿਸਰਚ ਉਦਾਂ ਦੀ ਕੱਢ ਦਿੰਦੇ ਆ। ਜਿੱਥੇ ਪੋਲੀਟੀਸ਼ੀਅਨ ਨਾ ਉੱਥੇ ਉਹ ਸਭ ਚੀਜ਼ਾਂ ਨੂੰ ਇਹ ਏਦਾਂ ਘੁਮਾਈ ਫਿਰਦੇ ਆ, ਹਨਾ। ਉਹ ਜਾਣਦੀ ਸਾਡੀ ਜਿਹੜੀ এনवायरमेंट ਤਾਂ ਕੀ ਕਰਨੀ ਆ, ਜਿਹੜੀ ਹਿਊਮਨ ਕਾਈਂਡ ਰੇਸ ਆ, ਇਹਨੂੰ ਵੀ ਇਫੈਕਟ ਕਰ ਰਹੇ ਆ। ਸਹੀ ਗੱਲ ਆ, ਹਨਾ। ਆਪਣੇ ਵੀ ਹੁਣ ਹੈਗਾ ਪਾਣੀ ਦਾ ਰੌਲਾ ਕਿਤੇ ਨਹੀਂ ਪੈਣਾ ਸੀ ਜੇ ਇੱਥੇ ਡ੍ਰਿਪ ਸਿਸਟਮ ਨਾ ਫੰਡ ਕੀਤਾ ਹੁੰਦਾ। ਗਵਰਨਮੈਂਟ ਨੇ ਫੰਡ ਕੀਤਾ, ਜਿਹਦੇ ਪਾਣੀ ਨਹੀਂ ਵੀ ਸੀ ਕੱਢਣਾ ਚਾਹੀਦਾ ਉੱਥੇ ਵੀ ਇਹਨਾਂ ਨੇ ਲਵਾਤੇ ਖੇਤ, ਪਹਾੜੀਆਂ ਤੇ ਵੀ ਲਵਾਤੇ ਆ। ਵੀ ਹੁਣ ਦੱਸੋ ਇਹ 'ਚ ਕਸੂਰ ਕਿਹਦਾ? ਦੇਣ ਵਾਲਿਆਂ ਦਾ ਵੀ ਤੁਹਾਡੇ ਕੋਲ ਸਟੱਡੀ, ਤੁਹਾਡੇ ਕੋਲ ਇਨਫੋਰਮੇਸ਼ਨ ਆ, ਹੁਣ ਕਹਿੰਦੇ ਅਸੀਂ ਫੀਸਾਂ ਲਾਉਣੀਆਂ, ਪੈਨਲਟੀ ਲਾਉਣੀ ਆ। ਸਭ ਤੋਂ ਹੁਣ ਕੋਈ ਯੂਨੀਵਰਸਿਟੀ ਦੀ ਸਟੱਡੀ ਦੇਖੋ, ਕਹਿੰਦੇ ਡ੍ਰਿਪ ਸਿਸਟਮ ਪਾਣੀ ਸੇਵਿੰਗ ਕਰਦਾ। ਇਦੋਂ ਵੱਡੀ ਬੇਈਮਾਨੀ ਕਿੱਥੋਂ ਹੋ ਸਕਦੀ ਆ? ਜਦੋਂ ਤੁਹਾਨੂੰ ਇਕਨੋਮਿਕਲ ਇੰਪੈਕਟ ਦਾ ਪਤਾ ਹੀ ਨਹੀਂ, ਹਨਾ। ਲੈਬ ਦੇ ਵਿੱਚ ਤੁਸੀਂ ਲਾ ਕੇ 2 ਬੂੰਦਾਂ ਸਿੱਟੀਆਂ, ਅਗਲਾ ਕਹਿੰਦਾ ਮੇਰੇ ਲੈਬ 'ਚ ਕਰਤਾ ਪਰ ਦੁਨੀਆ ਡਿਸਟਰੋਏ ਹੋ ਗਈ, ਹਨਾ। ਆਪਣੇ ਵੀ ਜਿਹੜੇ ਇਫੈਕਟ ਆ ਨਾ, ਸਭ ਤੋਂ ਜਿਹੜੇ ਆਈ ਥਿੰਕ ਫਾਰਮਰ ਜਿਹੜੀ ਐਕਸੀਕਿਊਸ਼ਨ, ਉਹਨੂੰ ਤਾਂ ਵਿਚਾਰੇ ਨੂੰ ਇੰਨਾ ਪਤਾ ਨਹੀਂ ਲੱਗਦਾ। ਬੈਸਟ ਜੋ ਨਾਈਟ੍ਰੋਜਨ ਵੀ ਘੱਟ ਪਾਉਣੀ ਮੰਗਦਾ, ਸਭ ਚੀਜ਼ਾਂ ਘੱਟ ਕਰਨੀਆਂ ਮੰਗਦਾ ਗਾ, ਪਰ ਜਦੋਂ ਚੋਇਸ ਹੈ ਨਹੀਂ, ਉਹਨੂੰ ਉਸ ਕੰਡੀਸ਼ਨ ਤੇ ਲਿਜਾ ਕੇ ਖੜਾ ਕਰਤਾ ਵੀ ਤੂੰ ਆ ਕਰੇਗਾ, ਨਹੀਂ ਕਰੇਗਾ ਤਾਂ ਤੂੰ ਬਾਹਰ ਹੋ ਜਾਗੇ, ਸਰਵਾਈਵ ਹੀ ਨਹੀਂ ਕਰ ਸਕਦਾ, ਬਚਣਾ ਹੀ ਨਹੀਂ ਕਰ ਸਕਦਾ। ਬਿਲਕੁਲ ਜੀ, ਹੋਪਫੁਲੀ ਆਉਂਦੀਆਂ ਜਨਰੇਸ਼ਨਾਂ ਤੱਕ ਅਸੀਂ ਜਾਂਦੀ ਕੁਝ ਨਾ ਕੁਝ ਕਰ ਸਕੀਏ, ਅਸੀਂ ਉਹੇ ਜੀ ਰਿਸਰਚਰ ਲਿਆਈਏ, ਉਹੇ ਜੇ ਜਾਣੀ ਦੀ ਗਵਰਨਮੈਂਟ ਦੇ ਅਸੀਂ ਬੰਦੇ ਇਲੈਕਟ ਕਰੀਏ ਜਿਹੜੇ ਕਿ ਜਾਣਦੀ ਸਾਨੂੰ ਲੀਡ ਕਰਨ ਨੈਕਸਟ ਜਨਰੇਸ਼ਨ ਨੂੰ, ਵੀ ਇਹ ਕਿੱਦਾਂ ਅਸੀਂ ਸੇਵ ਕਰ ਸਕਦੇ। ਧੰਨਵਾਦ ਜਸਵੀਰ ਜੀ, ਮਿਹਰਬਾਨੀ। ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਕਰਦੇ ਹਾਂ ਆਪਾਂ ਸਮਾਪਤੀ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਮੀ, ਸਤਿ ਸ੍ਰੀ ਅਕਾਲ।